ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਲਮੋਸਟ ਸਾਰੇ ਹੀ ਅਮਰੀਕਾ ਦੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਹੋਮ, ਆਟੋ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਸਤਪਾਲ ਸਿੰਘ ਟ੍ਰੇਸੀ, ਖਿੰਡਾ ਪਰਿਵਾਰ, ਕੈਂਟ ਵਾਸ਼ਿੰਗਟਨ, ਗੁਰਪਾਲ ਸਿੰਘ ਸੰਧੂ, ਐਂਟੀਲੋਪ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨਿਮਾ ਸਹੋਤਾ 209-277-0113 ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559-374-4541 ਅਤੇ ਨਾਲ ਹੀ ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ ਬੇਕਰਸਫੀਲਡ ਤੋਂ। ਇਹਨਾਂ ਸਭਨਾਂ ਦਾ ਹੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਆਪਾਂ ਕਰਦੇ ਹਾਂ ਮਿੰਟੂ ਜੀ ਸ਼ੁਰੂ। ਅਮਿਤ ਸ਼ਾਹ ਦੇ ਕਾਫਲੇ ਤੇ ਬੰਗਾਲ ਦੇ ਵਿੱਚ ਪਥਰਾ। ਹਾਂ, ਬੜੀ ਜ਼ਬਰਦਸਤ ਕਲੈਸ਼ ਹੋਈ ਆ। ਹੁਣੇ ਖਬਰਾਂ ਆਉਣ ਡਈਆਂ ਨੇ ਕਿ ਉੱਥੇ ਇੱਕ ਬੰਗਾਲ ਦੇ ਵਿੱਚ ਗਏ ਸੀ। ਕਿ ਤੁਹਾਨੂੰ ਪਤਾ ਹੀ ਆ ਕਿ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਕੇਰਲ ਦੇ ਵਿੱਚ, ਬੰਗਾਲ ਦੇ ਵਿੱਚ ਇਹ ਕੁਛ ਰਾਜ ਆ ਜਿੱਦਾਂ ਤਮਿਲਨਾਡੂ। ਵੈਸੇ ਤਮਿਲਨਾਡੂ ਦੇ ਵਿੱਚ ਤੇ ਕਿਸੇ ਹੋਰ ਤੇ ਕੈਨੇਡਾ ਤੇ ਚੜ ਕੇ ਉੱਥੇ ਪੈਰ ਜਮਾਉਣ ਦੇ ਤਾਕ ਦੇ ਵਿੱਚ ਆ, ਪਰ ਬੰਗਾਲ ਦੇ ਵਿੱਚ ਇਹਨਾਂ ਦੇ ਕੋਲ ਮੌਕਾ, ਇਹਨਾਂ ਨੂੰ ਇਹ ਲੱਗਦਾ ਕਿ ਸਾਡੀ ਇੱਥੇ ਜ਼ਮੀਨ ਤਿਆਰ ਹੋ ਸਕਦੀ ਆ। ਤੇ ਇਹ 2-3 ਜਿੱਥੇ ਇਹਨਾਂ ਦਾ ਖਾਸ ਫੋਕਸ ਆ, ਤਾਂ ਉੱਥੇ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਇਸ ਚੀਜ਼ ਨੂੰ ਭਾਂਪਦੀ ਆ ਕਿ ਮਸਾਂ ਕਿ ਜਿਹੜੇ ਕਾਮਰੇਡ ਸੀਗੇ ਉਹ ਪਾਸੇ ਕੀਤੇ ਆ, ਜੇ ਵਿੱਚ ਆ ਕੇ ਇਹ ਅੜ ਗਏ ਤੇ ਫੇਰ ਕਹਾਣੀ ਜਿਹੜੀ ਆ ਉਹ ਬੁਰੀ ਤਰ੍ਹਾਂ ਵਿਗੜ ਜਾਣੀ ਆ। ਤਾਂ ਇਹਨਾਂ ਚੀਜ਼ਾਂ ਦਾ ਇਹਨਾਂ ਨੂੰ ਵੀ ਇਲਮ ਆ ਕਿ ਜੇ ਅਸੀਂ ਇੱਥੇ ਇੱਕ ਵਾਰੀ ਕਿੱਲਾ ਗੱਡ ਲਿਆ ਤੇ ਫੇਰ ਛੇਤੀ ਇੱਥੋਂ ਉਖੜਦਾ ਨਹੀਂ ਹੈ। ਸੋ ਆਹੀ ਜੱਦੋਜਹਿਦ ਆ। ਹੁਣ ਅਮਿਤ ਸ਼ਾਹ ਦੀਆਂ ਰੈਲੀਆਂ ਬਾਰੇ ਆਪਾਂ ਅੱਗੇ ਵੀ ਵੇਖਿਆ ਕਿ ਮਾਮਲਾ ਕੋਰਟ ਕਚਹਿਰੀਆਂ ਤੱਕ ਗਿਆ ਸੀਗਾ। ਇਹਨਾਂ ਨੇ ਇਜਾਜ਼ਤ ਹੀ ਨਹੀਂ ਸੀ ਦਿੱਤੀ। ਯੋਗੀ ਆਦਿੱਤਿਆਨਾਥ ਦਾ ਹੈਲੀਕਾਪਟਰ ਨਹੀਂ ਸੀ ਉਹਨਾਂ ਨੇ ਉਤਰਨ ਦਿੱਤਾ। ਤਾਂ ਬਹਰਹਾਲ ਅੱਜ ਇੱਕ ਇਹਨਾਂ ਦਾ ਹੈਗਾ ਸੀਗਾ ਉੱਥੇ ਰੋਡ ਸ਼ੋ, ਔਰ ਇੱਕ ਕਿਉਂਕਿ ਆਖਰੀ ਮਰਹਲਾ ਹੈ ਇਲੈਕਸ਼ਨਾਂ ਦਾ, ਤੇ ਮਮਤਾ ਬੈਨਰਜੀ ਦੇ ਰਾਜ ਦੇ 7 ਗੇੜਾਂ ਦੇ ਇਲੈਕਸ਼ਨ ਦੇ ਵਿੱਚ ਹੀ ਹੁਣ ਤੱਕ ਜਿਹੜੇ 6 ਗੇੜ ਨਿਪਟੇ ਚੜੇ ਆ, ਉਹਨਾਂ 'ਚ ਹਿੰਸਾ ਹੋਈ ਆ। ਤਾਂ 7ਵਾਂ ਗੇੜ ਰਹਿੰਦਾ, 7ਵਾਂ ਫੇਜ਼ ਰਹਿੰਦਾ, ਤਾਂ ਉਹਦੇ ਵਿੱਚ ਇਹ ਕੁਛ ਚੰਗੀ ਕਾਰਕਰਦਗੀ ਕਰਨੀ ਚਾਹੁੰਦੇ ਆ ਕਿ ਅਖੀਰਲਾ ਮੋਰਚਾ ਮਾਰ ਲਈਏ। ਤਾਂ ਜਦੋਂ ਇਹ ਅੱਜ ਰੋਡ ਸ਼ੋਅ ਕੱਢਿਆ ਗਿਆ ਸੀ ਸਵਾਮੀ ਵਿਵੇਕਾਨੰਦ ਭਵਨ ਦੇ ਕੋਲ, ਜਦੋਂ ਇਹ ਗਏ ਜਿੱਥੇ ਜਾ ਕੇ ਇਹ ਰੋਡ ਸ਼ੋਅ ਖਤਮ ਹੋਣਾ ਸੀਗਾ, ਤਾਂ ਉੱਥੇ ਕੁਛ ਲੋਕਾਂ ਨੇ ਇਹਨਾਂ ਦਾ ਵਿਰੋਧ ਕੀਤਾ। ਦੱਸਦੇ ਤੇ ਆ ਕਿ ਕਾਲੇ ਝੰਡੇ ਦਿਖਾਏ ਗਏ, ਪਰ ਕੁਛ ਰਿਪੋਰਟਾਂ ਕਹਿੰਦੀਆਂ ਕਿ ਪੱਥਰਬਾਜ਼ੀ ਕੀਤੀ ਗਈ। ਫੇਰ ਜਿਹੜੇ ਦੋਨੇ ਹੀ ਇਹ ਧੜੇ ਸੀਗੇ, ਦੋਨੇ ਧਿਰਾਂ ਸੀਗੀਆਂ, ਉਹ ਟਕਰਾ ਗਈਆਂ। ਗਾਲ ਗਲੋਚ ਤੋਂ ਕੰਮ ਚੱਲਦਾ ਫਿਰ ਹੱਥੋਂ ਪਾਈ, ਫਿਰ ਡਾਂਗਾ ਸੋਟੇ, ਫਿਰ ਪੱਥਰਬਾਜ਼ੀ, ਔਰ ਉਸ ਤੋਂ ਬਾਅਦ ਤੇ ਦੱਸਦੇ ਆ ਕਿ ਸਾੜ ਫੂਕ ਵੀ ਹੋ ਗਈ ਆ ਉੱਥੇ। ਹੁਣ ਕਾਫੀ ਗੱਡੀਆਂ ਜਿਹੜੀਆਂ ਸਾੜ ਦਿੱਤੀਆਂ ਗਈਆਂ ਨੇ। ਤਾਂ ਸਰਕਾਰ ਨੇ ਉੱਥੋਂ ਦੀ ਨੇ ਮੋਰਚਾ ਜ਼ਰੂਰ ਸੰਭਾਲਿਆ, ਪਰ ਸਥਿਤੀ ਹੁਣ ਤੱਕ ਪੂਰੀ ਤਰ੍ਹਾਂ ਅੰਡਰ ਕੰਟਰੋਲ ਨਹੀਂ ਹੋਈ। ਸੋ ਇਹ ਵੱਡੀ ਖਬਰ ਆ। ਪਰ ਮੇਰੇ ਖਿਆਲ ਦੇ ਨਾਲ ਰਾਜਨੀਤੀ ਜਿਸ ਤਰੀਕੇ ਨਾਲ ਚੱਲਦੀ ਪਈ ਆ, ਇਹ ਗਲਤ ਆ। ਮਮਤਾ ਬੈਨਰਜੀ ਨੂੰ ਥੋੜਾ ਜਿਹਾ ਫਰਕ ਰੱਖਣਾ ਚਾਹੀਦਾ ਕਿ ਜਿਸ ਤਰੀਕੇ ਨਾਲ ਉਹ ਚੱਲਦੀ ਆ ਉਦਾਂ ਨਹੀਂ ਚੱਲਣਾ ਚਾਹੀਦਾ। ਕਿਉਂਕਿ ਦੇਖੋ, ਇਹ ਤੇ ਆਪਾਂ ਅੱਗੇ ਹੁਣ ਜਿਵੇਂ ਵਿਚਾਰ ਹੀ ਲਿਆ ਕਿ ਭਾਰਤੀ ਜਨਤਾ ਪਾਰਟੀ ਆ ਜਿਹੜੀ ਉਹ ਕਿਤੇ ਨਾ ਕਿਤੇ ਉੱਥੇ ਜੜ ਜਮਾਉਣ ਦਾ ਯਤਨ ਕਰਦੀ ਆ, ਪਰ ਜਿਸ ਤਰੀਕੇ ਨਾਲ ਰੋਕਿਆ ਜਾ ਰਿਹਾ ਉਹ ਤਰੀਕਾ ਵੀ ਸਹੀ। ਤਾਂ ਲੋਕਤਾਂਤਰਿਕ ਤਰੀਕੇ ਨਾਲ ਰੋਕਿਆ ਜਾਵੇ ਕਿਸੇ ਨੂੰ ਤਾਂ ਠੀਕ ਆ, ਪਰ ਜਿਸ ਤਰ੍ਹਾਂ ਮਮਤਾ ਬੈਨਰਜੀ ਪੈਂਦੀ ਅੱਗੋਂ ਉਹ ਸਭ ਨੂੰ ਪਤਾ ਹੀ ਆ। ਤਾਂ ਕੁੱਲ ਮਿਲਾ ਕੇ ਹੁੰਦਾ ਕੀ ਆ ਕਿ ਹੱਸ ਜਾਂ ਪਿਸ ਉਹ ਆਮ ਬੰਦਾ ਹੀ ਜਾਂਦਾ, ਹੱਸ ਵੀ ਆਮ ਜਾਂਦਾ, ਪੀਸਿਆ ਵੀ ਆਮ ਜਾਂਦਾ। ਤਾਂ ਇਹ ਜਿਹੜੀ ਚੀਜ਼ ਆ ਨਾ ਰਾਜਨੀਤੀ ਦੀ, ਇਹ ਖਤਰਨਾਕ ਆ। ਬਹਰਹਾਲ ਹੁਣ ਦੇਖੋ ਸਵੇਰ ਤੱਕ ਪਤਾ ਲੱਗੂ ਕਿੰਨਾ ਨੁਕਸਾਨ ਹੋਇਆ। ਰਾਜਨੀਤੀ ਨੇ ਇੱਕ ਵਾਰੀ ਕੰਢੇ ਫੇਰ ਬੀਜੇ ਆ। ਉਹ ਜਿਹੜੇ ਲੋਕ ਇਹਨਾਂ ਦੇ ਪਿੱਛੇ ਜਾਂਦੇ ਆ ਉਹ ਹਮੇਸ਼ਾ ਘੱਟ ਹੀ ਰਹਿੰਦੇ ਆ। ਕੱਚੇ ਮਕਾਨ ਜਿਨਕੇ ਜਲੇ थे फसाद में, अफसोस उनका नाम ही बलवाइयों में था। ਕਿਉਂਕਿ ਫਸਾਦ ਦੇ ਵਿੱਚ ਆਮ ਘਰ ਦੇ, ਆਮ ਬੰਦਿਆਂ ਦੇ ਮਕਾਨ ਸੜਦੇ ਆ ਤੇ ਉਹੀ ਆਮ ਬੰਦੇ ਦੰਗੇ ਕਰਦੇ। ਜੀ ਜੀ ਜੀ
ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਦਿੱਲੀ ਦੇ ਇੱਕ ਨੌਜਵਾਨ ਦਾ ਦਾਅਵਾ ਵਾ ਵੀ EVM ਤੇ VVPAT ਦਾ ਵੀ ਜਿਹੜਾ ਨਹੀਂ ਹੋਇਆ ਮਿਲਾਨ। ਦੇਖੋ ਇਹ ਸਾਰਾ ਜਿਹੜਾ ਚੱਕਰ ਚੁੰਡਾ ਉਹ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਇੱਕ ਵਾਰੀ ਵੀ ਰੁਕਿਆ। ਇਹ ਚੱਲਦਾ ਹੀ ਰਿਹਾ ਔਰ VVPAT ਕਿੱਦਾਂ ਕੰਮ ਕਰਦੀ ਹੈ, EVM ਕਿੱਦਾਂ ਕਰਦੀ ਹੈ, ਆਪਾਂ 100 ਦਫਾ ਵਿਚਾਰ ਲਿਆ। ਤਾਂ ਮਿਲਾਨ ਹੈ ਜਿਹੜਾ ਉਹ ਕਈ ਵਾਰ ਨਹੀਂ ਹੁੰਦਾ, ਉੱਥੇ ਹੀ ਗੜਬੜੀ ਪਾਈ ਜਾਂਦੀ ਆ। ਇੱਕ ਨੌਜਵਾਨ ਨੇ ਦਾਅਵਾ ਕੀਤਾ ਵਾ, ਉਹ ਕਹਿੰਦਾ ਕਿ ਜਦੋਂ ਮੈਂ ਵੋਟ ਪਾਈ ਟੀਮ ਵੀ ਹੋ ਗਈ। ਅੱਜ ਬਾਦਲ ਕਹਿਣ ਡਏ ਸੀਗੇ, ਵੱਡੇ ਬਾਦਲ, ਉਹ ਕਹਿੰਦੇ ਕਿ ਜਦੋਂ ਤੁਸੀਂ ਬਟਨ ਨੱਪੋਗੇ ਵਿੱਚੋਂ ਟੀ ਦੀ ਆਵਾਜ਼ ਆਊਗੀ। ਉਹ ਟੀ ਦੀ ਨਹੀਂ ਕਹਿੰਦੇ, ਕਾਂਗਰਸ ਦੀਆਂ ਚੀਕਾਂ ਹੋਣਗੀਆਂ, ਕਢਾ ਦਿਓ ਦੱਬ ਕੇ ਜਿੰਨੀਆਂ ਕਢਾ ਸਕਦੇ। ਤਾਂ ਖੈਰ ਉਹ ਜਦੋਂ ਬਟਨ ਨੱਪਿਆ ਜਾਂਦਾ EVM ਦਾ, ਤਾਂ VVPAT ਦੀ ਸਕਰੀਨ ਤੇ ਉਹ ਚੋਣ ਨਿਸ਼ਾਨ ਜਿਹਨੂੰ ਵੋਟ ਕੀਤੀ ਹੁੰਦੀ ਆ ਉਹ ਸਾਈਨ ਕਰਦਾ। ਫਿਰ ਉਸ ਤੋਂ ਬਾਅਦ ਉਹ ਬੁੱਝ ਜਾਂਦਾ, ਤਾਂ ਸਮਝਿਆ ਜਾਂਦਾ ਕਿ ਵੋਟ ਜਿਹੜੀ ਆ ਮੇਰੀ ਠੀਕ ਥਾਂ ਤੇ ਠੀਕ ਢੰਗ ਨਾਲ ਕਾਸਟ ਹੋ ਗਈ ਆ। ਤਾਂ ਇਹਦੇ ਵਿੱਚ ਕੀ ਹੋਇਆ ਕਿ ਜਿਹੜਾ ਨੌਜਵਾਨ ਆ ਉਹ ਕਹਿੰਦਾ ਕਿ ਮੈਂ ਬਟਨ ਕੋਈ ਹੋਰ ਨੱਪਿਆ ਸੀਗਾ, ਪਰ ਸਕਰੀਨ ਤੇ ਡੁੱਬਣਾ ਚੋਣ ਨਿਸ਼ਾਨ ਕੋਈ ਹੋਰ ਆ ਗਿਆ। ਆਹੀ ਸਮੱਸਿਆ ਇਹਦੀ, ਆਹੀ ਇਹਦੀ ਨਾ ਚਲਾਕੀ ਆ, ਇਹੀ ਨਟਖਟਤਾ ਹੈ ਇਹਦੀ। ਸੋ ਇਹ ਜਿਹੜਾ ਨਖਰਾ ਦਿਖਾਉਂਦੀ ਆ EVM, ਤੇ ਇੱਥੋਂ ਹੀ ਲਫੜਾ ਇਕੱਠਾ ਹੋ ਜਾਂਦਾ। ਜਦੋਂ ਲਫੜਾ ਇਕੱਠਾ ਹੋ ਜਾਂਦਾ ਤਾਂ ਫਿਰ ਰੌਲਾ ਜਿਹੜਾ ਬਹੁਤ ਹੱਦ ਤੱਕ ਸਿਆਸੀ ਹੋ ਜਾਂਦਾ। ਤਾਂ ਹੁਣ ਇਸ ਨੌਜਵਾਨ ਨੇ ਕਿਹਾ ਕਿ ਮੈਂ ਦਿੱਲੀ ਦੇ ਵਿੱਚ ਜਦੋਂ ਕਿਸੇ ਇੱਕ ਪੋਲਿੰਗ ਬੂਥ ਤੇ, ਸ਼ਾਇਦ ਉਹਦਾ ਨੰਬਰ ਵੀ ਦਿੱਤਾ ਗਿਆ, ਮਟਿਆਲਾ ਮਤਦਾਨ ਕੇਂਦਰ ਸੰਖਿਆ ਨੰਬਰ 96, ਯਾਨੀ ਉੱਥੇ ਜਾ ਕੇ ਜਦੋਂ ਕਹਿੰਦਾ ਕਿ ਵੋਟ ਕੀਤੀ ਤੇ ਲਾਲ ਬੱਤੀ ਜਿਹੜੀ ਆ ਉਹ ਠੀਕ ਜਗੀ, ਪਰ ਵੋਟ ਜਿਹੜੀ ਆ ਕਿਸੇ ਹੋਰ ਨੂੰ ਗਈ। ਤੇ ਕਹਿੰਦਾ ਕਿ ਜਦੋਂ ਮੈਂ ਉੱਥੇ ਮੌਜੂਦ ਅਧਿਕਾਰੀਆਂ ਨੂੰ ਇਹ ਗੱਲ ਕਹੀ ਕਿ ਹਾਂ ਭਾਈ ਮੇਰੀ ਵੋਟ ਗਲਤ ਥਾਂ ਤੇ ਚਲੇ ਗਈ ਆ, ਤਾਂ ਉਹਨਾਂ ਨੇ ਕਿਹਾ ਕਿ ਫਲਾਣੇ ਕੋਲ ਚੱਲ ਜਾ, ਜਿਹੜਾ ਵੱਡਾ ਰਿਟਰਨਿੰਗ ਅਫਸਰ ਸੀਗਾ। ਕਹਿੰਦਾ ਕਿ ਜਦੋਂ ਉਹਦੇ ਕੋਲ ਗਿਆ ਉਹ ਕਹਿੰਦਾ ਕਿ ਤੂੰ ਸ਼ਿਕਾਇਤ ਨਾ ਕਰੀ, ਬੰਦੇ ਦਾ ਪੁੱਤ ਬਣ ਕੇ ਇੱਥੋਂ ਨਿਕਲ ਜਾ। ਜੇ ਸ਼ਿਕਾਇਤ ਦਰਜ ਕਰਵਾਏਗਾ ਤੈਨੂੰ ਅਸੀਂ ਫੜ ਲੈਣਾ, ਅਰੈਸਟ ਕਰਾ ਦਿਆਂਗੇ, ਔਰ ਉਸ ਤੋਂ ਬਾਅਦ ਤੈਨੂੰ ਜੇਲ੍ਹ ਹੋ ਸਕਦੀ ਹੈ। ਤਾਂ ਇਹ ਇੱਕ ਨਵਾਂ ਕਾਨੂੰਨ ਇਹਨਾਂ ਨੇ ਧਾਰਾ ਦੱਸੀ, ਕਹਿੰਦੇ ਕਿ IPC ਦੀ ਧਾਰਾ 177 ਦੇ ਤਹਿਤ ਤੈਨੂੰ ਅਰੈਸਟ ਕੀਤਾ ਜਾ ਸਕਦਾ, ਕਿਉਂਕਿ ਇਹ ਕਾਨੂੰਨ ਆ ਕਿ EVM ਦੀ ਕੋਈ ਸ਼ਿਕਾਇਤ ਨਹੀਂ ਕਰ ਸਕਦਾ। ਸੋ ਉਹ ਨੌਜਵਾਨ ਬੜਾ ਭੰਬਲ ਭੁਲਸੇ ਚ ਪਿਆ। ਉਹਨੇ ਕਿਹਾ ਜੋ ਮਰਜ਼ੀ ਹੋ ਜੇ, ਦਫਾ ਕਰੋ, ਮੈਂ ਤਾਂ ਲਿਖਤੀ ਸ਼ਿਕਾਇਤ ਕਰੂੰਗਾ, ਵੇਖੀ ਜਾਊਗੀ ਜੋ ਨਹੀਂ ਹੋਊਗੀ। ਤਾਂ ਇਹ ਮਾਮਲਾ ਜਿਹੜਾ ਥੋੜਾ ਜਿਹਾ ਭੱਕ ਗਿਆ, ਹੁਣ ਮੀਡੀਆ ਦੇ ਵਿੱਚ ਆ ਗਿਆ। ਸੋ ਇਹ ਜਿਹੜੀ ਅਜੀਬੋ ਗਰੀਬ ਜੀ ਇੱਕ ਇਹਨਾਂ ਨੇ ਕਾਨੂੰਨੀ ਸ਼ਰਤ ਰੱਖ ਦਿੱਤੀ ਆ ਕਿ EVM ਦੀ ਸ਼ਿਕਾਇਤ ਤੁਸੀਂ ਕਰ ਹੀ ਨਹੀਂ ਸਕਦੇ, ਜੇ ਕਰੋਗੇ ਤਾਂ ਫਿਰ ਤੁਹਾਡੇ ਤੇ ਕਾਰਵਾਈ ਹੋ ਸਕਦੀ। ਮੇਰੇ ਖਿਆਲ ਦੇ ਨਾਲ ਇਹ ਤੇ ਜੋ ਬੰਦੇ ਦਾ ਰਾਈਟ ਹੁੰਦਾ, ਅਧਿਕਾਰ ਹੁੰਦਾ, ਸਿੱਧਾ ਉਹਦਾ ਹੀ ਹਨਨ ਆ। ਔਰ ਕਮਾਲ ਦੀ ਕਹਿੰਦੇ ਆ ਕਿ ਸੁਪਰੀਮ ਕੋਰਟ 'ਚ ਇਸ ਚੀਜ਼ ਨੂੰ ਲੈ ਕੇ ਸੁਣਵਾਈ ਚੱਲਦੀ ਪਈ ਹੈ। ਜਦੋਂ ਤੱਕ ਉੱਥੋਂ ਕੋਈ ਅੰਤਮ ਨਿਰਣਾ ਨਹੀਂ ਆਉਂਦਾ ਤਾਂ ਅਧਿਕਾਰੀ ਨੂੰ ਆਪਣੇ ਪੱਧਰ ਤੇ ਇਸ ਤਰ੍ਹਾਂ ਕਹਿਣ ਦਾ ਮੇਰੇ ਖਿਆਲ ਦੇ ਨਾਲ ਕੋਈ ਹੱਕ ਨਹੀਂ ਰਹਿ ਜਾਂਦਾ। ਔਰ ਦੂਜੀ ਚੀਜ਼ ਇਹ ਆ ਕਿ ਸ਼ਿਕਾਇਤ ਕੱਲੀ ਇੱਥੋਂ ਨਹੀਂ ਆਈ। ਹਰਿਆਣੇ ਦੇ ਵਿੱਚ ਅੱਜ 2 ਗ੍ਰਿਫਤਾਰੀਆਂ ਵੀ ਹੋਈਆਂ। ਉਹ ਇੱਕ ਵੀਡੀਓ ਵਾਇਰਲ ਹੋ ਗਈ, ਵੀਡੀਓ ਵਾਇਰਲ ਹੋਈ ਹੈ ਜਿਹੜੀ, ਉਹਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦਿੰਦਾ ਹੈ ਕਿ ਜਿਹੜਾ ਉੱਥੋਂ ਦਾ ਇੱਕ ਅਧਿਕਾਰੀ ਆ ਪੋਲਿੰਗ ਬੂਥ ਦਾ ਔਰ ਇੱਕ ਏਜੰਟ ਆ, ਉਹ ਵਾਰ-ਵਾਰ ਜਾਂਦੇ ਆ EVM ਮਸ਼ੀਨ 'ਚ ਕੋਈ ਗੜਬੜ ਕਰਦੇ ਆ ਜਾਂ ਨੱਪਦੇ ਘੁੱਟਦੇ, ਪਤਾ ਨਹੀਂ ਕੀ ਕਰਦੇ ਆ, ਵਾਰ-ਵਾਰ ਜਾਂਦੇ, ਵਾਰ-ਵਾਰ ਵੋਟ ਪਾਉ। ਸੋ ਇਹ ਸਾਰਾ ਕੁਝ ਜਿਹੜਾ ਚੱਲਿਆ, ਇਹ ਤੋਂ ਸ਼ੱਕ ਜ਼ਾਹਰ ਹੁੰਦਾ। ਉਲਟਾ ਇਸ ਸ਼ੱਕ ਦੀ ਨਿਵਰਤੀ ਦੀ ਥਾਂ ਤੇ ਕੀਤਾ ਕੀ ਜਾਂਦਾ ਕਿ ਚੁੱਪ ਕਰਾ ਦਿੱਤਾ ਜਾਂਦਾ, ਦਬਕਾ ਦੇ ਕੇ, ਡਰਾਵਾ ਦੇ ਕੇ। ਮੇਰੇ ਖਿਆਲ ਦੇ ਨਾਲ ਲੋਕਤਾਂਤਰਿਕ ਕਦਰਾਂ ਕੀਮਤਾਂ ਦੀ ਕਿਤੇ ਨਾ ਕਿਤੇ ਬੇਹੁਰਮਤੀ ਆ। ਸੋ ਜ਼ਰੂਰਤ ਇਸ ਗੱਲ ਦੀ ਆ ਕਿ ਇਹਨਾਂ ਚੀਜ਼ਾਂ ਨੂੰ ਦੂਰ ਕੀਤਾ ਜਾਵੇ, ਨਾ ਕਿ ਲੋਕਾਂ ਨੂੰ ਡਰਾਇਆ ਜਾਵੇ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਮੋਦੀ ਦੀ ਇੰਟਰਵਿਊ ਸੀ ਸਕ੍ਰਿਪਟਡ ਵੀਡੀਓ, ਹੁਣ ਉਹ ਵਾਲੀ ਵੀ ਵਾਇਰਲ ਹੋ ਗਈ ਆ। ਵੈਸੇ ਇਹਨਾਂ ਦੀ ਕਿਹੜੀ ਚੀਜ਼ ਸਕ੍ਰਿਪਟਡ ਨਹੀਂ ਹੁੰਦੀ? ਗੱਲ ਸਹੀ ਆ, ਅਨਸਕ੍ਰਿਪਟਡ ਕਿਹੜੀ ਚੀਜ਼ ਹੁੰਦੀ ਹੈ ਇਹਨਾਂ ਦੀ। ਐਸਾ ਕੋਈ ਸਗਾ ਨਹੀਂ ਜਿनको इन्होंने ठगा नहीं है। ਸਹੀ ਗੱਲ, ਇਹੋ ਜਿਹਾ ਮੌਕਾ ਕੋਈ ਹੈ ਹੀ ਨਹੀਂ ਹੈ। ਤਾਂ ਖੈਰ ਕਹਿਣ ਦਾ ਭਾਵ ਇਹੋ ਹੀ ਆ ਕਿ ਸਿਆਸਤਦਾਨ ਹੈ ਜਿਹੜੇ ਉਹ ਏਦਾਂ ਹੀ ਚੱਲਦੇ ਆ। ਤੁਹਾਨੂੰ ਪਤਾ ਤਰੀਕੇ ਨਾਲ ਭਾਸ਼ਣ ਦਿੰਦੇ ਆ। ਕਈ ਇਹੋ ਜਿਹੇ ਨੇਤਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਕੌਮੀ ਨੇਤਾ, ਤੇ ਭਾਸ਼ਣ ਉਹ ਇੱਕ ਲਾਈਨ ਵੀ ਮੂੰਹ ਜ਼ਬਾਨੀ ਨਹੀਂ ਪੜ੍ਹ ਸਕਦੇ। ਤਾਂ ਉਹਨਾਂ ਦੀ ਨੇਤਾਗਿਰੀ ਦਾ ਇਹ ਇੱਕ ਮੇਰੀ ਅੰਸ਼ ਆ, ਮੇਰੀ ਗੌਨੇ ਵੀ ਆ ਕਿ ਬਸ ਦੇਖੋ ਕਿ ਉਹਨਾਂ ਕੋਲ ਆਪਣੇ ਅੱਖਰ ਵੀ ਨਹੀਂ ਹੁੰਦੇ, ਅਲਫਾਜ਼ ਵੀ ਨਹੀਂ ਹੁੰਦੇ। ਅਲਫਾਜ਼ ਵੀ ਜਿਹੜੇ ਉਧਾਰੇ ਸੁਧਾਰੇ ਫੜਦੇ, ਉਧਾਰ ਸੁਧਾਰ ਫੜ ਕੇ ਕੰਮ ਚੱਲਦਾ। ਦੇਖੋ ਇੱਕ ਵੀਡੀਓ ਵਾਇਰਲ ਹੋਈ ਆ ਜੋ ਕਾਂਗਰਸ ਦੀ ਸੋਸ਼ਲ ਮੀਡੀਆ ਦੀ ਹੈਡ ਆ ਬੀਬੀ, ਉਹਨੇ ਇਹ ਵੀਡੀਓ ਜਿਹੜੀ ਆ ਪੋਸਟ ਕੀਤੀ ਸਭ ਤੋਂ ਪਹਿਲਾਂ।
ਹੋਇਆ ਕਿ ਜਿਹੜੀ ਉਹ ਇੰਟਰਵਿਊ ਮੇਰੇ ਖਿਆਲ ਦੇ ਨਾਲ ਉਹ ਹਿਸਟੋਰੀਕਲ ਇੰਟਰਵਿਊ ਕਹਿਣੀ ਚਾਹੀਦੀ ਹੈ, ਜਾਂ ਤਾਂ ਤੁਸੀਂ ਵੀ ਖਿਆਲ ਰੱਖਿਓ ਉਹ ਜਿਹੜੀ ਇੰਟਰਵਿਊ ਜਿਹਦੇ ਚ ਉਹਨਾਂ ਨੇ ਰਡਾਰ ਦਾ ਸਿਧਾਂਤ ਦਿੱਤਾ, ਈਮੇਲ ਦੀ ਖੋਜ ਜਿਹੜੀ ਆ ਉਹ ਸਭ ਤੋਂ ਪਹਿਲਾਂ ਕੀਤੀ ਦਰਸਾਈ ਗਈ ਆ, ਡਿਜੀਟਲ ਕੈਮਰਾ ਵਿੱਚ ਉਹਨਾਂ ਨੇ ਦੱਸਿਆ। ਹਾਂਜੀ ਬਿਲਕੁਲ, ਇਹ ਸਾਰੇ ਜਿਹੜੇ ਉਪਕਰਨ ਜਿਹੜੇ ਖੋਜ ਦੇ ਰੂਪ ਦੇ ਵਿੱਚ ਮਹਾਨ ਵਿਗਿਆਨੀ ਨਰਿੰਦਰ ਮੋਦੀ ਜੀ ਨੇ ਪਹਿਲਾਂ ਹੀ ਖੋਜ ਲਏ ਸਨ, ਤਾਂ ਇਸ ਇੰਟਰਵਿਊ ਨੂੰ ਤੁਸੀਂ ਇਤਿਹਾਸਕ ਹੀ ਕਹੋ ਤਾਂ ਬਿਹਤਰ ਹੋਏਗਾ। ਇਹਦਾ ਨਿਰਾਦਰ ਨਹੀਂ ਕਰਨਾ, ਜਾਂ ਤੋਂ ਗੌਰ ਰੱਖਿਓ ਕਿ ਇਹਨੂੰ ਇਤਿਹਾਸਕ ਇੰਟਰਵਿਊ ਵਜੋਂ ਹੀ ਤੁਸੀਂ ਐਕਸਪਲੇਨ ਕਰੋ। ਤਾਂ ਖੈਰ ਇਹ ਜਿਹੜੀ ਇਤਿਹਾਸਕ ਇੰਟਰਵਿਊ ਚੱਲਦੀ ਪਈ ਸੀਗੀ, ਚੱਲਦੀ ਇੰਟਰਵਿਊ ਦੇ ਵਿੱਚ ਜਦੋਂ ਮੋਦੀ ਸਾਹਿਬ ਦਾ ਅੰਦਰਲਾ ਕਵੀ ਪ੍ਰਗਟ ਹੁੰਦਾ, ਵਿਗਿਆਨੀ ਤੋਂ ਬਾਅਦ ਅਚਾਨਕ ਇੱਕ ਕਵੀ ਪ੍ਰਗਟ ਹੁੰਦਾ, ਤਾਂ ਠੀਕ ਉਸ ਸਮੇਂ ਉਹਨਾਂ ਦੇ ਹੱਥ 'ਚ ਕੁਝ ਜਿਹੜੇ ਕਾਗਜ਼ਾਤ ਫੜੇ ਜਾਂਦੇ ਆ, ਤਾਂ ਉਹਦੇ ਤੇ ਕੈਮਰਾ ਪੈ ਜਾਂਦਾ। ਹੁਣ ਜਿਹੜਾ ਡਿਜੀਟਲ ਕੈਮਰਾ ਇਹਨਾਂ ਨੇ ਖੋਜਿਆ ਸੀਗਾ, ਅੱਜ ਕੱਲ੍ਹ ਉਹਦਾ ਭਾਪ ਚੱਲਦਾ ਕੈਮਰਿਆਂ ਦਾ, ਡਿਜੀਟਲ ਦਾ ਵੀ, ਤਾਂ ਜਿਹੜੇ ਕੈਮਰੇ ਆ ਬਹੁਤ ਦੂਰੋਂ ਬਹੁਤ ਕੁਝ ਦਿਖਾ ਜਾਂਦੇ ਆ। ਤਾਂ ਉਹ ਇੱਕ ਲਮਹੇ ਲਈ ਜਿਹੜੇ ਕਾਗਜ਼ਾਤ ਹੱਥ 'ਚ ਫੜੇ ਸੀਗੇ ਨਰਿੰਦਰ ਮੋਦੀ ਦੇ, ਜਦੋਂ ਉਹ ਕੈਮਰੇ 'ਚ ਕੈਪਚਰ ਹੋਏ ਤਾਂ ਨਾਲ ਦੀ ਨਾਲ ਸਾਰੀ ਸਕ੍ਰਿਪਟ ਦੀ ਕਹਾਣੀ ਜਿਹੜੀ ਸੀ ਖੁੱਲ ਗਈ, ਕਿਉਂਕਿ ਉਹਦੇ ਉੱਤੇ ਕਾਗਜ਼ਾਤ ਜਿਹੜੇ ਫੜੇ ਸੀਗੇ ਨਾ ਸਿਰਫ ਇੱਕ ਕਵਿਤਾ ਉਕਰੀ ਹੋਈ ਸੀਗੀ, ਬਲਕਿ ਉਹਦੇ ਉੱਤੇ ਸਵਾਲ ਲਿਖਿਆ ਹੋਇਆ ਸੀਗਾ। ਔਰ ਕਮਾਲ ਦੀ ਗੱਲ ਆ ਕਿ ਉਹ 27 ਨੰਬਰ ਵਾਲਾ ਸਵਾਲ ਠੀਕ ਪੱਤਰਕਾਰ ਨੇ ਬਿਲਕੁਲ ਹੂਬਹੂ ਉਵੇਂ ਹੀ ਪੜਿਆ। ਜਿਹੜਾ ਪੱਤਰਕਾਰ ਉਹ ਚਾਹੁੰਦਾ ਕਿ ਤੁਸੀਂ 5 ਸਾਲਾਂ 'ਚ ਕੁਛ ਲਿਖਿਆ, ਉੱਤੇ ਹੈਡਿੰਗ ਦੇ ਰੂਪ 'ਚ ਮੋਟੇ ਅੱਖਰਾਂ 'ਚ ਉਹ ਲਿਖਿਆ ਹੋਇਆ ਸੀਗਾ ਕਿ ਤੁਸੀਂ 5 ਸਾਲਾਂ 'ਚ ਕੁਛ ਲਿਖਿਆ ਵਾ। ਸੋ ਇਸ ਤਰ੍ਹਾਂ ਦੀ ਜਿਹੜੀ ਉਹ ਇੱਕ ਝਲਕ ਪਈ, ਫਿਰ ਸਾਰਿਆਂ ਨੂੰ ਪਤਾ ਲੱਗਿਆ ਕਿ ਚੱਲ ਘਰ ਅਸਲ ਦੇ ਵਿੱਚ ਅੰਦਰ ਛਾਤੇ ਆ ਵਾ। ਤਾਂ ਉੱਥੋਂ ਹੁਣ ਇਹ ਕਹਾਣੀ ਹੈ ਜਿਹੜੀ ਸਾਫ਼ ਹੋ ਗਈ। ਵੈਸੇ ਸਕ੍ਰਿਪਟਡ ਕਹਾਣੀ ਦਾ ਤੁਹਾਨੂੰ ਪਤਾ ਹੀ ਆ ਕਿ ਸਾਰੀਆਂ ਜਿਹੜੀਆਂ ਇੰਟਰਵਿਊਜ਼ ਹੋਈਆਂ ਹੁਣ ਤੱਕ ਉਹ ਸਕ੍ਰਿਪਟਡ ਹੀ ਸਨ। ਅਕਸ਼ੇ ਕੁਮਾਰ ਵੈਸੇ ਚੰਗੀ ਇੰਟਰਵਿਊ ਕਰ ਗਿਆ ਇਹਨਾਂ ਦੇ ਨਾਲ, ਜਿਹੜੇ ਪੱਤਰਕਾਰ ਸੀਗੇ ਜੋ ਬੈਠੇ ਇਸ ਇੰਟਰਵਿਊ ਦੇ ਵਿੱਚ, ਇਹਨਾਂ ਨਾਲ ਉਹ ਚੰਗਾ ਕਰ ਗਿਆ, ਬਚ ਕੇ ਨਿਕਲ ਗਿਆ। ਖੈਰ ਇਹਨਾਂ ਦੀ ਚਲਾਕੀ ਫੜੀ ਗਈ ਆ। ਹੁਣ ਕਮਾਲ ਦੀ ਗੱਲ ਤੇ ਹੈ ਕਿ ਨਾ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਸਫਾਈ ਆਈ ਆ, ਨਾ ਉਸ ਚੈਨਲ ਵੱਲੋਂ ਕੋਈ ਪ੍ਰਤੀਕਿਰਿਆ ਆਈ। ਇਹਦਾ ਮਤਲਬ ਆ ਕਿ ਉਸ ਵੀਡੀਓ ਨੇ, ਔਰ ਖਾਸ ਤੌਰ ਤੇ ਉਹ ਡਿਜੀਟਲ ਕੈਮਰੇ ਦੇ ਬਾਪ ਨੇ ਅਚਾਨਕ ਇੱਕ ਐਸੀ ਚੋਰੀ ਫੜੀ ਕਿ ਜਿਹਦੇ ਤੇ ਸਾਰਾ ਕੁਛ ਪ੍ਰਗਟ ਹੋ ਗਿਆ। ਤਾਂ ਹੁਣ ਕਹਿਣ ਲਈ ਕੁਛ ਨਹੀਂ ਬਚਿਆ ਮੇਰੇ ਖਿਆਲ ਨਾਲ, ਲੋਕਾਂ ਕੋਲ ਸੁਣ ਲਈ ਵੀ ਹੁਣ ਕੁਛ ਨਹੀਂ ਬਚਿਆ, ਕਿਉਂਕਿ ਸੁਣ ਕੇ ਲੋਕ ਅੱਕ ਚੁੱਕੇ ਨੇ ਜੀ। ਬਿਲਕੁਲ ਬਿਲਕੁਲ ਜੀ ਜੀ। ਤੇ ਅਗਲੀ ਆਪਾਂ ਮਿੰਟੂ ਜੀ ਖਬਰ ਤੇ ਨਜ਼ਰ ਮਾਰਦੇ ਹਾਂ, ਤਾਂ ਕਹਿੰਦੇ ਪ੍ਰਿਯੰਕਾ ਨੇ ਬਠਿੰਡੇ ਦੇ ਵਿੱਚ ਕੀਤੀ ਰੈਲੀ, 84 ਸਿੱਖ ਕਤਲੇਆਮ ਪੀੜਤਾਂ ਨੇ ਪ੍ਰਿਯੰਕਾ ਗਾਂਧੀ ਦੇ ਰੋਡ ਸ਼ੋਅ ਅੱਗੇ ਕੀਤਾ ਮੁਜ਼ਾਹਰਾ। ਇਹ ਤੇ ਚਲੋ ਹੋਣਾ ਚਾਹੀਦਾ, ਇਹਨਾਂ ਨੂੰ ਥੋੜਾ ਜਿਹਾ ਅਹਿਸਾਸ ਹੋਣਾ ਚਾਹੀਦਾ। ਕਦੇ ਇਹ ਜ਼ਾਲਮਾਂ ਦੇ ਨਾਲ ਦਿਆਂ ਨੂੰ ਟਿਕਟਾਂ ਦੇ ਦਿੰਦੇ ਆ, ਕਦੇ ਦੋਸ਼ੀਆਂ ਨੂੰ ਟਿਕਟਾਂ ਦੇ ਦਿੰਦੇ ਆ, ਕਦੇ ਜਿਨ੍ਹਾਂ ਦੇ ਦਾਮਨ ਤੇ ਦਾਗ ਲੱਗੇ ਆ ਲਹੂ ਦੇ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੰਦੇ ਆ। ਇਹ ਤੇ ਇਹਨਾਂ ਨੂੰ ਸੇਕ ਲੱਗਣਾ ਹੀ ਚਾਹੀਦਾ। ਪਰ ਇਹ ਆ ਕਿ ਪੀੜਤ ਨਕਲੀ ਨਹੀਂ ਹੋਣੇ ਚਾਹੀਦੇ। ਕਈ ਵਾਰ ਨਕਲੀ ਪੀੜਤ ਬਣਾ ਕੇ ਵੀ ਖਿਲਾਰ ਦਿੱਤੇ ਜਾਂਦੇ ਆ ਸੜਕਾਂ ਤੇ ਦੂਜੀਆਂ ਪਾਰਟੀਆਂ ਵੱਲੋਂ। ਪੀੜਤ ਅਸਲੀ ਹੋਣੇ ਚਾਹੀਦੇ ਆ, ਉਹਨਾਂ ਦੇ ਵਿੱਚ ਕੋਈ ਹੇਰਾਫੇਰੀ ਨਹੀਂ ਹੋਣੀ ਚਾਹੀਦੀ। ਖੈਰ ਮੈਂ ਇਹ ਨਹੀਂ ਕਹਿੰਦਾ ਕਿ ਪੀੜਤ ਹੇਰਾਫੇਰੀ ਕਰਦੇ ਆ, ਪਰ ਕਈ ਵਾਰ ਉਹਨਾਂ ਦੇ ਨਾਮ ਤੇ ਸਿਆਸੀ ਠੱਗੀਆਂ ਚੱਲ ਰਹੀਆਂ ਨੇ। ਖੈਰ ਇਹ ਜਿਹੜਾ ਵਿਰੋਧ ਹੋਇਆ ਵਾ, ਇਹ ਵਿਰੋਧ ਹੋਇਆ ਪਠਾਨਕੋਟ ਦੇ ਵਿੱਚ, ਕਿਉਂਕਿ ਬੀਬੀ ਪ੍ਰਿਯੰਕਾ ਗਾਂਧੀ ਬਠਿੰਡੇ ਦੇ ਵਿੱਚੋਂ ਰੈਲੀ ਕਰਨ ਤੋਂ ਬਾਅਦ, ਹਾਲਾਂਕਿ ਇਹਨਾਂ ਨੇ ਜਾਣਾ ਸੀ ਅੱਜ ਮੇਰੇ ਖਿਆਲ ਦੇ ਨਾਲ ਸੁੰਦਰਗੜ੍ਹ ਵੀ ਹਿਮਾਚਲ ਦੇ ਵਿੱਚ, ਕਿਉਂਕਿ ਉੱਥੇ ਮੌਸਮ 'ਚ ਥੋੜ੍ਹੀ ਜਿਹੀ ਗੜਬੜ ਆ, ਉੱਥੋਂ ਦਾ ਪ੍ਰੋਗਰਾਮ ਖਾਰਜ ਹੋ ਗਿਆ। ਤਾਂ ਇਹਨਾਂ ਨੇ ਉੱਥੇ ਜਾ ਕੇ ਪਠਾਨਕੋਟ ਦੇ ਵਿੱਚ ਇੱਕ ਰੋਡ ਸ਼ੋਅ ਕਰਨਾ ਸੀ, ਜਿਹਦੇ ਵਿੱਚ ਪੀੜਤਾਂ ਨੇ ਉੱਥੇ ਰੱਜ ਕੇ ਮੁਜ਼ਾਹਰਾ ਕੀਤਾ। ਸੋ ਰੱਜ ਕੇ ਨਹੀਂ ਕਹਿ ਸਕਦੇ, ਅੱਕ ਕੇ ਮੁਜ਼ਾਹਰਾ ਕੀਤਾ। ਪੀੜਤ ਇੱਦਾਂ ਦਾ ਮੁਜ਼ਾਹਰਾ ਜਿਹੜਾ ਉਦੋਂ ਹੀ ਕਰਦੇ ਜਦੋਂ ਨਾ ਇਨਸਾਫੀ ਦੀ ਇੰਤਹਾ ਹੋ ਜਾਂਦੀ ਆ, ਕਿਉਂਕਿ ਉਹ ਸੈਮ ਤੇ ਕਰੋਦਾ ਨੇ ਜਿਹੜਾ ਬਿਆਨ ਦਿੱਤਾ ਸੀ ਅਸਲ ਦੇ ਵਿੱਚ ਉਹ ਇੱਕ ਜ਼ਖਮਾਂ ਤੇ ਛੁਰੀ ਵਾਲਾ ਕੰਮ ਸੀਗਾ। ਖੈਰ ਪ੍ਰਿਯੰਕਾ ਗਾਂਧੀ ਆਈ ਆ ਅੱਜ ਬਠਿੰਡੇ ਦੇ ਵਿੱਚ। ਵੈਸੇ ਅੰਦਾਜ਼ ਉਹਦਾ ਨਿਰਾਲਾ ਸੀਗਾ, ਬੋਲੇ 100 ਨਿਆਲ ਤੋਂ ਭਾਸ਼ਣ ਸ਼ੁਰੂ ਕੀਤਾ। ਫਿਰ ਜਿੰਨੇ ਵੱਡੇ ਮੁੱਦੇ ਸੀਗੇ, ਕੌਮੀ ਮੁੱਦੇ ਸੀਗੇ, ਕਿਸਾਨ ਤੋਂ ਲੈ ਕੇ ਜਵਾਨ ਤੋਂ ਲੈ ਕੇ GST ਤੱਕ, ਨੋਟਬੰਦੀ ਤੱਕ, ਇਹ ਸਾਰਾ ਕੁਛ ਉਹਨੇ ਗਿਣਾਇਆ। ਜੋ 25-30 ਮਿੰਟਾਂ ਦੀ ਉਹਦੀ ਸਪੀਚ ਸੀਗੀ ਪ੍ਰਿਯੰਕਾ ਗਾਂਧੀ ਦੀ, ਉਹਨਾਂ ਨਿਸ਼ਾਨਾ ਜਿਹੜਾ ਉਹ ਸਿੱਧੇ ਤੌਰ ਤੇ ਨਰਿੰਦਰ ਮੋਦੀ ਤੇ ਰੱਖਿਆ। ਖੈਰ ਇਹ ਜਿਹੜੀ ਰੈਲੀ ਸੀਗੀ ਰੌਣਕੀਲੀ ਰੈਲੀ ਸੀਗੀ, ਰੌਣਕ ਕਾਫੀ ਸੀਗੀ। ਤਾਂ ਹੁਣ ਬਠਿੰਡੇ ਦੇ ਵਿੱਚ ਇਹ ਅਖਾੜਾ ਭਖਿਆ, ਔਰ ਇਸ ਅਖਾੜੇ ਨੂੰ ਨਰਿੰਦਰ ਮੋਦੀ ਨੇ ਕੱਲ ਪੂਰੀ ਤਰ੍ਹਾਂ ਭਗਾ ਦਿੱਤਾ ਸੀਗਾ। ਹੁਣ ਅਸਲੀ ਜਿਹੜੀ ਗਰਮਾਹਟ ਆਉਣੀ ਆ ਉਹ ਥੋੜੇ ਦਿਨਾਂ ਬਾਅਦ ਆਉਣੀ ਆ। ਤਾਂ ਪ੍ਰਿਯੰਕਾ ਗਾਂਧੀ ਨੇ ਵੈਸੇ ਪੰਜਾਬ ਦੇ ਵਿੱਚ ਪਹਿਲੀ ਦਫਾ ਐਡੀ ਵੱਡੀ ਰੈਲੀ ਜਿਹੜੀ ਕੀਤੀ ਆ, ਉਹਦੇ ਵਿੱਚ ਰੰਗ ਜ਼ਰੂਰ ਬੰਨਿਆ, ਐਸੀ ਗੱਲ ਨਹੀਂ ਹੈ ਕਿ ਉਹ ਕੋਈ ਬੇਰੰਗ ਰਹਿ ਗਈ ਹੋਵੇ। ਪਰ ਰੌਲਾ ਇਹ ਆ
ਕਿ ਜੋ ਇੱਕ ਮੁੱਦਾ ਉਭਾਰਿਆ ਜਾ ਰਿਹਾ ਸਿੱਖ ਕਤਲੇਆਮ ਦਾ, ਤਾਂ ਇਹ ਅਸਰ ਕਰੂਗਾ ਜਾਂ ਨਹੀਂ ਕਰੂਗਾ, ਇਹ ਵੇਖਣ ਵਾਲੀ ਗੱਲ ਹੈ। ਪਰ ਮੇਰੇ ਖਿਆਲ ਦੇ ਨਾਲ ਬਹੁਤਾ ਅਸਰ ਹੁਣ ਨਹੀਂ ਕਰੂਗਾ, ਕਿਉਂਕਿ ਇਸ ਮੁੱਦੇ ਤੇ ਰਾਜਨੀਤੀ ਇੰਨੀ ਹੋ ਗਈ ਆ ਕਿ ਲੋਕ ਹੁਣ ਇਹਨਾਂ ਜਜ਼ਬਾਤਾਂ ਦੀ ਖੇਡ ਦੇ ਵਿੱਚ ਫਸਦੇ ਨੇ। ਸੋ ਲੋਕ ਆਪਣਾ ਆਜ਼ਾਦਾਨਾ ਫੈਸਲਾ ਕਰਦੇ ਆ, ਤਾਂ ਦੇਖਦੇ ਆ ਹੁਣ ਅੱਗੇ ਕੀ ਬਣਦਾ। ਬਾਕੀ ਰੈਲੀ ਦੇ ਵਿੱਚ ਅੱਜ ਕਾਫੀ ਕੁਛ ਹੋਇਆ, ਖਾਸ ਤੌਰ ਤੇ ਨਵਜੋਤ ਸਿੱਧੂ ਦੀ ਸ਼ਮੂਲੀਅਤ ਜਿਹੜੀ ਹੋਈ ਆ ਉਹ ਵੀ ਚਾਰ ਚੰਨ ਲਾ ਗਈ ਰਹੀ। ਜੀ ਜੀ। ਤੇ ਉਧਰ ਚੰਡੀਗੜ੍ਹ ਵਾਲੀ ਰੈਲੀ ਦਾ ਕੀ ਬਣਿਆ? ਉੱਥੇ ਕਹਿੰਦੇ ਆ ਵੀ ਗ੍ਰੈਜੂਏਟ ਵਾਲੇ ਗਾਊਨ ਪਾ ਕੇ ਨਿਆਣੇ ਪਕੌੜੇ ਲੈ ਕੇ ਤੁਰੇ ਫਿਰਦੇ ਸੀਗੇ, ਚੰਗਾ ਵਿਰੋਧ ਉਹਨਾਂ ਨੇ ਪ੍ਰਦਰਸ਼ਨ ਕੀਤਾ। ਹਾਂ ਬਿਲਕੁਲ, ਦੇਖੋ ਪ੍ਰਦਰਸ਼ਨ ਵਿਰੋਧਤਾ ਤੇ ਜੇ ਤੁਸੀਂ ਜ਼ਿਕਰ ਕੀਤਾ, ਨਰਿੰਦਰ ਮੋਦੀ ਦੀ ਜਿਹੜੀ ਕੱਲ ਬਠਿੰਡੇ ਵਾਲੀ ਰੈਲੀ ਸੀਗੀ ਉਹਦੇ ਵਿੱਚ ਵੀ ਕਿਸਾਨ ਗਏ ਸੀਗੇ। ਇਹ ਗੱਲ ਵੱਖਰੀ ਆ ਕਿ ਕਿਸਾਨਾਂ ਨੂੰ ਅਰੈਸਟ ਕਰ ਲਿਆ। ਹੁਣ ਦੇਖੋ ਸਾਰੇ ਮੁਲਕ ਦੇ ਵਿੱਚ ਇਹ ਜੈ ਜਵਾਨ ਜੈ ਕਿਸਾਨ ਦਾ ਨਾਰਾ ਲਾਉਂਦੇ ਆ, ਤੇ ਜਦੋਂ ਕਿਸਾਨ ਮਿਲਣ ਆਉਂਦੇ ਆ ਉਦੋਂ ਪੁਲਿਸ ਉਹਨਾਂ ਨੂੰ ਨੱਪੜ ਲੈਂਦੀ ਆ। 300 ਕਿਸਾਨ ਆਇਆ ਸੀ ਕੱਲ ਕਾਲੀਆਂ ਝੰਡੀਆਂ ਲੈ ਕੇ, ਇਹਨਾਂ ਨੇ ਦੂਰ ਹੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਚ ਉੱਤੇ ਡੱਕ ਦਿੱਤਾ। ਸਵਾਦ ਤਾਂ ਹੈ ਨਾ ਕਿ ਪ੍ਰਧਾਨ ਮੰਤਰੀ ਉਹਨਾਂ ਦੀ ਮਨ ਕੀ ਬਾਤ ਵੀ ਸੁਣਦੇ, ਜਾਂ ਜਿਹੜੇ ਇਹਨਾਂ ਦੇ ਅੱਗੇ ਗਾ ਪਿਆਂਦੇ ਆ ਉਹ ਉਹਨਾਂ ਦੀ ਗੱਲ ਸੁਣ ਲੈਂਦੇ ਘੱਟੋ ਘੱਟ। ਖੈਰ ਵਿਰੋਧ ਹੈ ਜਿਹੜਾ ਉਹ ਹਰੇਕ ਥਾਂ ਤੇ ਤਕਰੀਬਨ ਚੱਲਦਾ। ਔਰ ਪਕੌੜਿਆਂ ਦੀ ਗੱਲ ਤੋਂ ਚੇਤਾ ਆ ਗਿਆ, ਤੁਸੀਂ ਵੀ ਉਹ ਵੀਡੀਓ ਸ਼ੇਅਰ ਕਰ ਦਿੱਤੀ ਆ ਪੇਜ ਤੇ, ਦੇਖ ਲਓ ਪਕੌੜਾ ਚੀਜ਼ ਹੀ ਐਸਾ ਹੀ ਹੈ ਨਾ। ਰੁਜ਼ਗਾਰ ਵੀ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਉਛਾਲਿਆ ਦਾ, ਔਰ ਪਕੌੜਾ ਚੀਜ਼ ਐਸੀ ਹੈ ਕਿ ਵੱਡੇ ਵੱਡੇ ਫਿਰ ਜਿਹੜੇ ਉਹ ਲਲਚਾ ਜਾਂਦੇ ਆ। ਉਹ ਪਕੌੜਾ ਇੱਕ ਵਿਰੋਧ ਦਾ ਪ੍ਰਤੀਕ ਵੀ ਬਣਿਆ ਪਿਆ ਅੱਜ ਕੱਲ। ਉਹ ਜਿਹੜੀ ਰੈਲੀ ਕੀਤੀ ਹੈ ਇਹਨਾਂ ਨੇ ਉਹ ਕਿਰਨ ਖੇਰ ਦੇ ਹੱਕ ਦੇ ਵਿੱਚ ਆ, ਪਰ ਚੰਡੀਗੜ੍ਹ ਦੇ ਵਿੱਚ ਐਤਕੀ ਸਥਿਤੀ ਜਿਹੜੀ ਆ ਉਹ ਪਹਿਲਾਂ ਨਾਲੋਂ ਭਿੰਨ ਆ, ਪਹਿਲਾਂ ਨਾਲੋਂ ਵੱਖਰੀ ਆ। ਐਤਕੀ ਵਿਰੋਧ ਵੀ ਚੱਲਦੇ ਪਏ ਮੋਦੀ ਦੇ, ਵੈਸੇ ਤੇ ਵਿਰੋਧ ਹੋ ਹੀ ਰਹੇ ਆ ਸਾਰੇ ਪਾਸੇ। ਓਦਾਂ ਵੀ ਜਿਹੜੀ ਉੱਥੇ ਇੱਕ ਸਪੋਰਟ ਸੀਗੀ, ਜਿਸ ਤਰੀਕੇ ਦੀ ਇੱਕ ਆਸ਼ਵੰਦ ਜਿਹਨੂੰ ਆਪਾਂ ਕਹਿ ਦਿੰਦੇ ਆ, ਉਮੀਦੀ ਵਾਲੀ ਇੱਕ ਸਪੋਰਟ ਸੀਗੀ ਚੰਡੀਗੜ੍ਹੀਆਂ ਦੀ, ਉਹ ਜਿਹੜੀ ਆਸਵੰਦ ਸਪੋਰਟ ਸੀ ਉਹ ਐਤਕੀ ਕਿਤੇ ਨਾ ਕਿਤੇ ਤਿੜਕੀ ਆ। ਸੋ ਉਹ ਗੱਲਾਂ ਨਹੀਂ ਹੈਗੀਆਂ ਜਿਹੜੀਆਂ 2014 ਚ ਸੀਗੀਆਂ। ਉਦੋਂ ਇੱਕ ਆਸ ਸੀ, ਉਮੀਦ ਸੀਗੀ, ਇੱਕ ਹੋਪ ਸੀਗੀ, ਜਿਹੜੀ ਐਤਕੀ ਬਹੁਤ ਹੱਦ ਤੱਕ ਕਮਜ਼ੋਰ ਪੈ ਚੁੱਕੀ ਆ। ਸੋ ਰੈਲੀ ਜਿਹੜੀ ਆ ਉਹ ਪ੍ਰਧਾਨ ਮੰਤਰੀ ਦੀ ਠੀਕ ਆ, ਕਿਉਂਕਿ ਪ੍ਰਧਾਨ ਮੰਤਰੀ ਆਉਂਦਾ, ਇਕੱਠ ਹੁਣ ਦੇਖੋ ਚੰਡੀਗੜ੍ਹ ਦੇ ਵਿੱਚ ਹਿਮਾਚਲ ਚੋਂ ਵੀ ਹੋ ਜਾਂਦਾ, ਹਰਿਆਣੇ ਚ ਵੀ ਹੋ ਜਾਂਦਾ, ਕੁਛ ਪੰਜਾਬ ਚੋਂ ਲੈ ਲਿਆ ਜਾਂਦਾ, ਕੁਛ ਚੰਡੀਗੜ੍ਹ, ਇੱਦਾਂ ਲਾ ਕੇ ਰੌਣਕ ਤੇ ਬਣਾ ਦਿੱਤੀ ਜਾਂਦੀ ਹੈ। ਪਰ ਅਸਲ ਦੇ ਵਿੱਚ ਇਹ ਆ ਕਿ ਨਤੀਜਾ ਕੀ ਰਹੂਗਾ ਉਹਦਾ ਸਵਾਲ ਹੈ ਸਭ ਤੋਂ ਵੱਡਾ। ਤਾਂ ਉਹ ਸੰਕੇਤ ਜਿਹੜੇ ਆ ਉਹ ਐਤਕੀ ਭੈੜੇ ਆ, ਫਿੱਕੇ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਨਵਜੋਤ ਸਿੱਧੂ ਦੀ, ਤੁਸੀਂ ਗੱਲ ਕੀਤੀ ਸੀ, ਕਹਿੰਦੇ ਉਹਨੇ ਕੀਤਾ ਐਲਾਨ, ਭੱਜ ਬਾਦਲ ਭੱਜ, ਮੈਂ ਆ ਰਿਹਾ ਆ। ਨਵਜੋਤ ਸਿੱਧੂ ਤੇ ਐ ਕਹਿੰਦਾ ਜਿਵੇਂ ਕਹਿੰਦਾ ਮੈਂ ਨਾਲ ਸ਼ੇਰ ਬੰਨਿਆ ਆਪਦੇ, ਭੱਜੋ ਭੱਜੋ ਮੈਂ ਆ ਗਿਆ। ਵੈਸੇ ਅੱਜ ਇਹਨੇ ਚੰਗਾ ਬੰਨਿਆ ਰੌਣਕ ਮੇਲਾ, ਔਰ ਲੱਗਦਾ ਤੇ ਹੈ ਹੀ ਨਹੀਂ ਸੀਗਾ ਕਿ ਇਹਦੇ ਗੱਲ ਨੂੰ ਕੁਛ ਹੋਇਆ। ਅੱਗੇ ਨਾਲੋਂ ਜ਼ਿਆਦਾ ਚਾਂਕਰਾ ਮਾਰਦਾ ਸੀਗਾ, ਜਾਂਦਾ ਜਾਂਦਾ ਕਹਿ ਗਿਆ ਠੋਕੋ ਠੋਕੋ ਤਾੜੀ ਬਾਤ ਖਤਮ, ਖਟੈਕ ਜਿੱਦਾਂ ਕੋਈ ਸ਼ਰਾਬੀ ਚੰਗਾ ਤਗੜਾ ਬਰਕਾ ਮਾਰਦਾ, ਚਾਂਕਰਾ ਮਾਰਦਾ, ਇਸ ਤਰ੍ਹਾਂ ਮਾਰਦਾ ਗਿਆ। ਗਲੇ ਦਾ ਜਿਹੜਾ ਵੋਕਲ ਕਾਰਡ ਸੀ ਉਹ ਤੇ ਮੇਰੇ ਖਿਆਲ ਦੇ ਨਾਲ ਚੇਂਜ ਕਰਕੇ ਕੋਈ ਇਹਨਾਂ ਨੇ ਉੱਚ ਦਰਜੇ ਦਾ ਪਾ ਦਿੱਤਾ ਉਹਦੇ ਵਿੱਚ ਗਲੇ ਚ, ਤਾਂ ਸਗੋਂ ਜ਼ਿਆਦਾ ਮੋਦੀ ਦੇ ਵਾਂਗੂ ਇਹ ਕਰਕਦਾ ਪਿਆ ਸੀਗਾ। ਖੈਰ ਇਹ ਨਵਜੋਤ ਸਿੱਧੂ ਨੇ ਅੱਜ ਜਿਹੜਾ ਸੰਕੇਤ ਦਿੱਤਾ ਬਾਦਲ ਨੂੰ ਵੰਗਾਰ ਕੇ, ਲਲਕਾਰ ਕੇ ਕਿ ਹਾਂ ਭਾਈ ਭੱਜ ਬਾਦਲ ਭੱਜ, ਸਿੱਧੂ ਆ ਰਿਹਾ, ਮੈਂ ਜਲੇਬੀਆਂ ਨੂੰ ਇਕੱਠਾ ਕਰ ਦੂੰ, ਇਹ ਕਰ ਦੂੰ, ਉਹ ਕਰ ਦੂੰ। ਉਹਦੇ ਤੋਂ ਇਹੋ ਆ ਕਿ ਨਵਜੋਤ ਸਿੱਧੂ ਬਠਿੰਡੇ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਪ੍ਰਚਾਰ ਕਰੂਗਾ। ਸ਼ਾਇਦ 17 ਨੂੰ ਇਹਨੇ ਐਲਾਨ ਕੀਤਾ ਕਿ 17 ਨੂੰ ਮੈਂ ਆ ਜਾਣਾ, ਔਰ ਜੇ ਕਹਿੰਦਾ ਰਾਜਾ ਵੜਿੰਗ 10 ਰੈਲੀਆਂ ਆਖੂਗਾ ਮੈਂ 10 ਰੈਲੀਆਂ ਵੀ ਕਰ ਦੂੰਗਾ। ਤਾਂ ਚੰਗੇ ਸ਼ੇਰ ਸ਼ੂਰ ਸੁਣਾਏ ਇਹਨੇ। ਪਰ ਨਾਲ ਇੱਕ ਚੀਜ਼ ਜਿਹੜੀ ਆ ਉਹ ਇਹਨੇ ਬੜੀ ਚਿੱਤ ਕੇ ਕਹੀ ਆ। ਚਿੱਤ ਕੇ ਜਦੋਂ ਬੰਦਾ ਗੱਲ ਕਹਿੰਦਾ ਨਾ ਤਾਂ ਉਹਦੇ ਕਹਿਣ ਦਾ ਭਾਵ ਹੁੰਦਾ ਕਿ ਤੁਸੀਂ ਨੋਟ ਕਰੋ। ਤਾਂ ਇਹਨੇ ਚਿੱਤ ਕੇ ਗੱਲ ਕਹੀ ਆ ਕਿ ਇੱਥੇ ਮੈਂ ਆਪਣੇ ਰਹਿਬਰ ਪ੍ਰਿਯੰਕਾ ਗਾਂਧੀ ਦੇ ਕਹਿਣ ਤੇ ਆਇਆ। ਕਹਿਣ ਦਾ ਭਾਵ ਇਹੋ ਆ ਕਿ ਮੈਂ ਪ੍ਰਿਯੰਕਾ ਗਾਂਧੀ ਦੇ ਸੱਦੇ ਤੇ ਆਇਆ। ਸੋ ਇਹ ਚੀਜ਼ ਜਿਹੜੀ ਸੀਗੀ ਉਹ ਸਾਰਾ ਕੁਛ ਸਾਫ਼ ਕਰ ਜਾਂਦੀ ਆ ਕਿ ਅਸਲ ਦੇ ਵਿੱਚ ਨਵਜੋਤ ਸਿੱਧੂ ਦਾ ਜਿਹੜਾ ਗਲਾ ਖਰਾਬ ਹੋਇਆ ਸੀ, ਲੱਗਦਾ ਨਹੀਂ ਹੋਇਆ ਸੀ, ਪਰ ਦੱਸਿਆ ਗਿਆ ਕਿ ਮੇਰਾ ਗਲਾ ਜੇ ਬਹਿ ਗਿਆ ਤੇ ਸਮਝ ਲਓ ਕਈਆਂ ਦਾ ਭੱਠਾ ਬਹਿ ਜਾਣਾ ਜੀ, ਦੇਖ ਲਓ। ਤੇ ਫਿਰ ਨਵਜੋਤ ਸਿੱਧੂ ਨੂੰ ਸ਼ਾਇਦ ਮਨਾ ਕੇ ਲਿਆਂਦਾ ਗਿਆ ਕਿ ਭਾਈ ਤੂੰ ਚੱਲ, ਕਿਉਂਕਿ ਪਿਛਲੀ ਜਦੋਂ ਰੈਲੀ ਕੀਤੀ ਸੀਗੀ ਇਹਨਾਂ ਨੇ ਕਾਂਗਰਸੀਆਂ ਨੇ ਮੋਗੇ ਵਾਲੀ, ਉਹਦੇ ਵਿੱਚ ਨਵਜੋਤ ਸਿੱਧੂ ਨੂੰ ਬੋਲਣ ਨਹੀਂ ਦਿੱਤਾ, ਤੁਹਾਨੂੰ ਯਾਦ ਹੋਣਾ। ਤਾਂ ਉੱਥੋਂ ਹੀ ਕਹਾਣੀ ਕਿਤੇ ਨਾ ਕਿਤੇ ਖਰਾਬ ਹੋ ਗਈ। ਉੱਥੋਂ ਜਿਹੜੀ ਇਹ ਕਹਾਣੀ ਖਰਾਬ ਹੋਈ
ਉਹ ਬਾਅਦ ਦੇ ਵਿੱਚ ਇੱਥੋਂ ਤੱਕ ਵਿਗੜ ਗਈ ਕਿ ਆਸ਼ਾ ਕੁਮਾਰੀ ਕਹਿੰਦੀ ਨਵਜੋਤ ਸਿੱਧੂ ਦੀ ਜ਼ਰੂਰਤ ਹੀ ਨਹੀਂ ਹੈ। ਇਹ ਕਹਿੰਦਾ ਕਿ ਬਿਨਾਂ ਬੁਲਾਇਆ ਤਾਂ ਫਿਰ ਮੈਂ ਵੀ ਨਹੀਂ ਜਾਂਦਾ, ਮੈਂ ਤਾਂ ਸਿਰਫ ਮਾਤਾ ਰਾਣੀ ਦੇ ਜਾਣਾ ਜਾਂ ਦਰਬਾਰ ਸਾਹਿਬ ਤੇ ਜਾਣਾ। ਤੇ ਜੇ ਕੈਪਟਨ ਅਮਰਿੰਦਰ ਸਿੰਘ ਮੰਨ ਕੇ ਚੱਲਦਾ ਕਿ 13 ਚੋਂ 13 ਮੈਂ ਜਿੱਤ ਲੈਣੀਆਂ ਤੇ ਫਿਰ ਉਹਦੀ ਜ਼ਿੰਮੇਵਾਰੀ ਆ। ਔਰ ਨਵਜੋਤ ਸਿੱਧੂ ਨੂੰ ਤੇ ਇਹ ਗੱਲ ਕਹਿ ਦਿੱਤੀ ਕਿ ਮੈਂ ਰਹਿਬਰ ਦੇ ਕਰਕੇ ਆਇਆ, ਪਰ ਇਹਦੀ ਬੀਵੀ ਨੇ ਸਾਰੀ ਕਹਾਣੀ ਬਿਲਕੁਲ ਪ੍ਰਮਾਣਿਤ ਕਰ ਦਿੱਤੀ ਕਿ ਅਸਲ ਦੇ ਵਿੱਚ ਕਹਾਣੀ ਕੀ ਚੱਲਦੀ ਸੀ। ਤਾਂ ਬੀਬੀ ਨਵਜੋਤ ਕੌਰ ਸਿੱਧੂ ਨੇ ਅੱਜ ਇੱਕ ਇੰਟਰਵਿਊ ਦਿੱਤੀ ਆ, ਉਹਦੇ ਵਿੱਚ ਉਹਨੇ ਸਿੱਧੇ ਤੌਰ ਤੇ ਆਖਿਆ ਕਿ ਮੇਰੀ ਟਿਕਟ ਕਟਾਉਣ ਦੇ ਵਿੱਚ ਆਸ਼ਾ ਕੁਮਾਰੀ ਤੇ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਸੀ। ਤੇ ਦੂਜੀ ਗੱਲ ਉਹਨੇ ਕਹੀ ਆ ਕਿ ਜਦੋਂ ਕੈਪਟਨ ਤੇ ਆਸ਼ਾ ਕੁਮਾਰੀ ਇਹ 13 ਸੀਟਾਂ ਜਿੱਤਣ ਦਾ ਦਮ ਰੱਖਦੇ ਆ ਤੇ ਫਿਰ ਨਵਜੋਤ ਸਿੱਧੂ ਨੂੰ ਪ੍ਰਚਾਰ ਕਰਕੇ ਕਰਨਾ ਵੀ ਕੀ ਆ, ਜ਼ਰੂਰਤ ਹੀ ਨਹੀਂ ਹੈ। ਸੋ ਬੀਬੀ ਨਵਜੋਤ ਕੌਰ ਸਿੱਧੂ ਨੇ ਕਹਾਣੀ ਸਾਫ਼ ਕਰ ਦਿੱਤੀ ਕਿ ਅਸਲ ਦੇ ਵਿੱਚ ਕੁਝ ਲੋਕ ਨਹੀਂ ਚਾਹੁੰਦੇ ਸੀਗੇ ਕਿ ਇਸ ਮੁਹਿੰਮ ਦੇ ਵਿੱਚ ਨਵਜੋਤ ਸਿੱਧੂ ਦਾ ਸਾਥ ਲਿਆ ਜਾਵੇ, ਪਰ ਬਾਅਦ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਅੰਦਰੋਂ ਮੰਗ ਉੱਠਣੀ ਸ਼ੁਰੂ ਹੋ ਗਈ, ਕੁਝ ਉਮੀਦਵਾਰਾਂ ਨੂੰ ਲੱਗਿਆ ਕਿ ਨਵਜੋਤ ਸਿੱਧੂ ਫਰਕ ਪਾ ਸਕਦਾ, ਤਾਂ ਉਦੋਂ ਸ਼ਾਇਦ ਫਿਰ ਨਵਜੋਤ ਸਿੱਧੂ ਨੂੰ ਸੱਦਣਾ ਪਿਆ ਔਰ ਸੱਦਣ ਲਈ ਸ਼ਾਇਦ ਫਿਰ ਦਿੱਲੀ ਵਿਚੋਲਣ ਪਾਉਣੀ ਪਈ। ਜੀ 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 ਅਗਲੀ ਗੱਲ ਕਰਦੇ ਕਹਿੰਦੇ ਚੋਣ ਕਮਿਸ਼ਨ ਵੱਲੋਂ ਡਾਕਟਰ ਅਮਰ ਸਿੰਘ ਨੂੰ ਜਾਬਤੇ ਵਿੱਚ ਰਹਿਣ ਦੀ ਚੇਤਾਵਨੀ। ਦੇਖੋ, ਇਹ ਜਿਹੜੀ ਵਾਰਨਿੰਗ ਕੀਤੀ ਗਈ ਆ ਇਹ ਅਮਰ ਸਿੰਘ ਨੂੰ ਇਸ ਕਰਕੇ ਕੀਤੀ ਗਈ ਆ ਕਿਉਂਕਿ ਇਹਨਾਂ ਨੇ ਇੱਕ ਮੀਟਿੰਗ ਦੇ ਦੌਰਾਨ ਦਰਬਾਰਾ ਸਿੰਘ ਗੁਰੂ ਜਿਹੜੇ ਇਹਨਾਂ ਦੇ ਮੁਕਾਬਲੇਬਾਜ਼ ਆ ਉਹਨਾਂ ਪ੍ਰਤੀ ਇੱਕ ਭੱਦੀ ਸ਼ਬਦਾਵਲੀ ਇਸਤੇਮਾਲ ਕੀਤੀ ਸੀ, ਕੁਛ ਬੇਹੱਦ ਇਤਰਾਜ਼ਯੋਗ ਝੂਠੇ ਦੋਸ਼ ਲਾਏ ਸੀ ਜੀ। ਇਹ ਜਿਹੜੇ ਬਿਆਨ ਸੀ ਕਿ ਉਹ ਬਿਜਲਾਈ ਤੇ ਪ੍ਰਿੰਟ ਮੀਡੀਆ ਦੇ ਵਿੱਚ ਛਾਏ ਰਹੇ। ਫਿਰ ਹੋਇਆ ਕਿ ਇਸ ਮਾਮਲੇ 'ਚ ਅਮਰ ਸਿੰਘ ਵੱਲੋਂ ਬਿਨਾਂ ਸ਼ਰਤ ਮਾਫੀਨਾਮਾ ਵੀ ਪੇਸ਼ ਕੀਤਾ ਗਿਆ ਸੀ ਕਿਉਂਕਿ ਸ਼ਿਕਾਇਤ ਹੋ ਗਈ ਚੋਣ ਕਮਿਸ਼ਨ ਦੇ ਕੋਲ। ਚੋਣ ਕਮਿਸ਼ਨ ਨੇ ਇਹਨਾਂ ਨੂੰ ਵਾਰਨ ਕੀਤਾ ਕਿ ਭਾਈ ਸੁਧਰ ਜਾਓ, ਲੱਲਾ ਸੁਧਰ ਜਾਓ, ਨਹੀਂ ਤੇ ਫਿਰ ਸੁਧਾਰਨਾ ਸਾਨੂੰ ਆਉਂਦਾ। ਤੋ ਇੱਕ ਬਹੁਤ ਵੱਡੀ ਵਾਰਨਿੰਗ ਹੈ ਕਿਉਂਕਿ ਰਾਜਕਰਨਵੀਰ ਸਿੰਘ ਜੀ ਜਿਹੜੇ ਇਹ ਦੋ ਉੱਥੇ ਉਮੀਦਵਾਰ ਆ, ਦਰਬਾਰਾ ਸਿੰਘ ਗੁਰੂ ਤੇ ਅਮਰ ਸਿੰਘ, ਅਸਲ ਦੇ ਵਿੱਚ ਇਹ ਦੋਵੇਂ ਹੀ ਬਹੁਤ ਵੱਡੇ ਅਧਿਕਾਰੀ ਰਹਿ ਚੁੱਕੇ ਆ, ਦੋਨੇ ਆਈਐਸ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਦੋਨੇ ਹਮਰੁਤਬਾ ਨੇ। ਇਹ ਦਿਗਵਿਜੇ ਸਿੰਘ ਦਾ ਪ੍ਰਿੰਸੀਪਲ ਸੈਕਟਰੀ ਹੋਇਆ ਕਰਦਾ ਸੀਗਾ। ਦਿਗਵਿਜੇ ਸਿੰਘ ਨੂੰ ਤੇ ਜਾਣਦੇ ਹੋ ਨਾ ਤੁਸੀਂ ਸਾਰੇ, ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਵੀ ਰਿਹਾ, ਅੱਜ ਕੱਲ੍ਹ ਸਾਧਵੀ ਪ੍ਰਗਿਆ ਸਿੰਘ ਦਾ ਮੁਕਾਬਲੇਬਾਜ਼ ਹੈ ਭੋਪਾਲ ਤੋਂ। ਤਾਂ ਇਹ ਅਮਰ ਸਿੰਘ ਉੱਥੇ ਰਹਿ ਕੇ ਆਇਆ, ਮੱਧ ਪ੍ਰਦੇਸ਼ ਦੇ ਚੀਫ ਮਿਨਿਸਟਰ ਦਾ ਪ੍ਰਿੰਸੀਪਲ ਸੈਕਟਰੀ, ਔਰ ਜਿਹੜਾ ਦਰਬਾਰਾ ਸਿੰਘ ਗੁਰੂ ਆ ਉਹ ਪੰਜਾਬ ਦੇ ਮੁੱਖ ਮੰਤਰੀ ਤੇ 5 ਵਾਰ ਦੇ ਮੁੱਖ ਮੰਤਰੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਆ ਉਹਨਾਂ ਦਾ ਰਿਹਾ। ਤੇ ਇਹ ਹਮ ਰੁਤਬਾ ਨੇ। ਤਾਂ ਇਸ ਤਰ੍ਹਾਂ ਦੇ ਅਫਸਰ ਜਿਹੜੇ ਆ ਉਹ ਝਾੜਾਂ ਖਾਣ, ਫਟਕਾਰਾਂ ਖਾਣ, ਝੂਠੇ ਦੋਸ਼ ਲਾਉਣ, ਮੁੜ ਕੇ ਮਾਫੀ ਮੰਗਣੀ ਠੀਕ ਨਹੀਂ, ਸੋਭਦਾ ਨਹੀਂ। ਤੇ ਜੇ ਇਹ ਇਸ ਤਰ੍ਹਾਂ ਦਾ ਕੋਈ ਜਾਬਤਾ ਤੋੜਦੇ ਜਿਹਦੇ ਵਿੱਚ ਇਹਨਾਂ ਨੂੰ ਮਾਫੀਨਾਮਾ ਪੇਸ਼ ਕਰਨਾ ਪੈ ਸਕਦਾ, ਤਾਂ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਦੂਸਰਿਆਂ ਦਾ ਕੀ ਹਾਲ ਹੋਊਗਾ। ਔਰ ਦੂਜੀ ਚੀਜ਼ ਇਹ ਆ ਕਿ ਇਹਨਾਂ ਨੂੰ ਤੇ ਚੇਤਾਵਨੀ ਬੇਸ਼ੱਕ ਦਿੱਤੀ ਗਈ ਆ, ਪਰ ਜਿਹੜੇ ਰਾਜਾ ਵੜਿੰਗ ਵਰਗੇ ਭਾਈਚਾਰਕ ਸਾਂਝ ਨੂੰ ਦਾਅ ਤੇ ਲਾਈ ਬੈਠੇ ਆ, ਉਹਨਾਂ ਨੂੰ ਵੀ ਵਾਰਨਿੰਗ ਦੇਣੀ ਚਾਹੀਦੀ ਹੈ ਕਿ ਭਾਈ ਤੁਸੀਂ ਵੀ ਬਾਜ ਆਓ। ਸੋ ਇਹ ਮਾਹੌਲ ਜਿਹੜਾ ਬਣਿਆ ਇਲੈਕਸ਼ਨ ਵਾਲਾ, ਥੋੜੇ ਦਿਨ ਦਾ ਮਹਿਮਾਨ ਹੈ, ਚੰਦ ਦਿਨ ਦਾ ਮਹਿਮਾਨ ਹੈ, ਤਾਂ ਇਹਦੇ 'ਚ ਜ਼ਬਤ ਰਹਿਣਾ, ਇਹਦੇ 'ਚ ਜ਼ਾਬਤ ਰਹਿਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਜੀ। ਅਗਲੀ ਗੱਲ ਕਰਦੇ ਕਹਿੰਦੇ ਰਾਜ ਭਵਨ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ਦੇ ਉੱਤੇ ਪੁਲਿਸ ਵੱਲੋਂ ਪਾਣੀ ਦੀਆਂ ਬਛਾੜਾਂ, ਕਈ ਜ਼ਖਮੀ ਹੋਏ ਨੇ ਕਿਸਾਨ। ਦੇਖੋ, ਇਹ ਕਿਸਾਨ ਜਿਹੜੇ ਸੀਗੇ ਇਹ ਅੱਜ ਗੁਰਦੁਆਰਾ ਅੰਬ ਸਾਹਿਬ ਹੈ ਜਿਹੜਾ ਮੋਹਾਲੀ ਦਾ, ਉਸ ਪਾਸਿਓਂ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਦਾ ਯਤਨ ਕਰਦੇ ਪਏ ਸੀ। ਜਦੋਂ ਇਸ ਤਰ੍ਹਾਂ ਦਾ ਇਕੱਠ ਹੁੰਦਾ ਉਹ ਆਮ ਤੌਰ ਤੇ ਇਸ ਏਰੀਏ 'ਚ ਹੀ ਹੁੰਦਾ, ਗੁਰਦੁਆਰਾ ਅੰਬ ਸਾਹਿਬ ਏਰੀਆ ਜਿਹੜਾ। ਤਾਂ ਇਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ, ਵੈਸੇ ਇਹਨਾਂ ਦੇ ਕੋਲ ਪਹਿਲਾਂ ਹੀ ਖੁਫੀਆ ਇਨਪੁਟ ਹੁੰਦੀਆਂ ਨੇ ਕਿ ਫਲਾਣੀ ਧਿਰ ਆ ਜਿਹੜੀ ਉਹ ਇੱਥੇ ਮੁਜ਼ਾਹਰਾ ਕਰ ਸਕਦੀ ਹੈ, ਪ੍ਰੋਟੈਸਟ ਕਰ ਸਕਦੀ ਆ, ਘਿਰਾਓ ਕਰ ਸਕਦੀ ਆ। ਯਾਨੀ ਇਹਨਾਂ ਦਾ ਜਿਹੜਾ ਖੁਫੀਆ ਵਿਭਾਗ ਹੁੰਦਾ ਉਹ ਪਹਿਲਾਂ ਹੀ ਇਹ ਸੂਚਨਾ ਭੇਜ ਦਿੰਦਾ ਕਿ ਹਾਂ ਭਾਈ ਬੰਦੋਬਸਤ ਕਰ ਲੈ ਜਾਂ ਇੰਨੇ ਕੁ ਬੰਦੇ ਆਉਣਗੇ। ਜਾਂ ਕਈ ਵਾਰ ਇਹ ਵੀ ਹੁੰਦਾ ਕਿ ਆਪ ਵੀ ਕੁਛ ਤਨਜ਼ੀਮਾਂ ਜਾਂ ਕੁਛ ਜਥੇਬੰਦੀਆਂ ਉਹ ਸੂਚਨਾ ਲੀਕ ਕਰ ਦਿੰਦੀਆਂ, ਜਾਂ ਪੱਤਰਕਾਰ ਜਿਹੜੇ ਆ ਕਈ ਵਾਰ ਉਹ ਵੀ ਦੱਸ ਦਿੰਦੇ, ਜਿਹੜੇ ਸਾਊ ਪੱਤਰਕਾਰ ਹੁੰਦੇ ਆ ਵਿੱਚ ਕਈ। ਤਾਂ ਖੈਰ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸੁਭਾਵਿਕ ਹੀ ਆ, ਇਹੋ ਜਿਹੇ ਸ਼ਹਿਰ ਦੇ ਵਿੱਚ ਘਿਰਾਓ ਕਰਨਾ ਜਿਹੜਾ ਬੜਾ ਔਖਾ ਹੁੰਦਾ ਕਿਸੇ ਵੀ ਜਥੇਬੰਦੀ ਲਈ। ਤੇ ਜਦੋਂ ਤੁਰੇ ਇਹਨਾਂ ਨੂੰ ਬੈਰੀਕੇਡ ਕਰਕੇ ਰੋਕਿਆ ਗਿਆ ਔਰ ਉਸ ਤੋਂ ਬਾਅਦ ਇਹਨਾਂ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਔਰ ਜਿਹੜੀਆਂ ਪਾਣੀ ਦੀਆਂ ਬੁਛਾੜਾਂ ਪਈਆਂ, ਕਿਉਂਕਿ ਦੇਖੋ ਜਿਹੜੇ ਕਿਸਾਨ ਆਗੂ ਆ ਬਹੁਤੇ ਬਿਰਧ ਆ, ਕਿਸਾਨ ਆਗੂ ਸੜਕਾਂ ਤੇ ਜਿਹੜੇ ਚੱਲਦੇ ਆ ਉਹ ਬਹੁਤੇ ਬਿਰਧ ਆ।
ਜਦੋਂ ਪਾਣੀ ਦੀਆਂ ਵਿਛਾੜਾਂ ਪਈਆਂ, ਜਦੋਂ ਵਾਛੜਾਂ ਪੈਂਦੀਆਂ, ਤੁਹਾਨੂੰ ਪਤਾ ਵੱਡੇ ਵੱਡੇ ਜਿਹੜੇ ਉਹ ਹਿੱਲ ਜਾਂਦੇ ਆ। ਸੁਖਬੀਰ ਸਿੰਘ ਬਾਦਲ ਹੋਰਾਂ ਦੀ ਫੋਟੋ ਤੁਸੀਂ ਵੇਖੀ ਹੋਣੀ ਆ, ਲੱਖਾ ਸਧਾਣਾ ਦੀ ਫੋਟੋ, ਯਾਨੀ ਜਿਹੜੇ ਯੰਗ ਬੰਦੇ ਆ ਉਹ ਵੀ ਪਾਣੀ ਦੀਆਂ ਵਿਛਾੜਾਂ ਅੱਗੇ ਟਿਕ ਨਹੀਂ ਪਾਉਂਦੇ, ਇੰਨਾ ਬੁਰਾ ਹਾਲ ਹੋ ਜਾਂਦਾ। ਤਾਂ ਇਹ ਜਿਹੜੇ ਬਜ਼ੁਰਗ ਸੀ ਇਹ ਫਿਰ ਉੱਥੇ ਸੜਕ ਤੇ ਡਿੱਗੇ ਆ। ਇੱਕ ਬਜ਼ੁਰਗ ਤੇ ਵਿਚਾਰਾ ਕਈ ਮਿੰਟ ਉੱਤੇ ਸੜਕ ਤੇ ਪਿਆ ਰਿਹਾ, ਉਹਦੇ ਸਾਥੀਆਂ ਨੇ ਚੁੱਕਿਆ, ਪੱਗਾਂ ਲੈ ਗਈਆਂ, ਕਈਆਂ ਨੂੰ ਡਾਂਗਾ ਮਾਰ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਕਹਿਣ ਦਾ ਮਤਲਬ ਇਹੋ ਆ ਕਿ ਸਭ ਤੋਂ ਵੱਡੇ ਰੌਣਕ ਮੇਲੇ, ਜਿਹਨੂੰ ਲੋਕਤੰਤਰ ਕਹਿੰਦੇ ਆਪਾਂ, ਸਭ ਤੋਂ ਵੱਡਾ ਲੋਕਤੰਤਰ, ਉਹਦੇ ਸਭ ਤੋਂ ਵੱਡੇ ਰੌਣਕ ਮੇਲੇ ਦੇ ਦਰਮਿਆਨ ਇਹਨਾਂ ਕਿਸਾਨਾਂ ਨੂੰ ਬੁਰੀ ਤਰ੍ਹਾਂ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। ਹੁਣ ਕਸੂਰ ਕੀ ਸੀ ਇਹਨਾਂ ਦਾ? ਕਸੂਰ ਇਹੋ ਸੀਗਾ ਕਿ ਇਹ ਗਵਰਨਰ ਤੱਕ ਜਾਣਾ ਚਾਹੁੰਦੇ ਸੀ, ਰਾਜ ਭਵਨ ਤੱਕ ਜਾਣਾ ਚਾਹੁੰਦੇ ਸੀ, ਔਰ ਉੱਥੇ ਜਾ ਕੇ ਆਪਣੀਆਂ ਮੰਗਾਂ ਮੁਤਲਕ ਇੱਕ ਮੈਮੋਰੰਡਮ ਦੇਣਾ ਸੀ। ਇਹਨਾਂ ਨੂੰ ਘੇਰ ਕੇ ਕੁੱਟਿਆ ਗਿਆ। ਮੰਗਾ ਕੀ? ਆਹੀ ਕਿ ਸਾਡਾ ਕਰਜ਼ ਮਾਫ, ਸਵਾਮੀਨਾਥਨ ਸਿਫਾਰਿਸ਼ ਜਿਹੜੀ ਆ ਉਹ ਲਾਗੂ ਕੀਤੀ ਜਾਵੇ, ਜੋ ਵੀ ਉਹ ਰਿਪੋਰਟ ਹੈ, ਗੰਨੇ ਦਾ ਭਾਅ ਵਧਾਇਆ ਜਾਵੇ। ਇਸ ਤੋਂ ਇਲਾਵਾ ਜੋ ਸਾਡੇ ਨਾਲ ਸਿਆਸੀ ਲੋਕਾਂ ਨੇ ਵਾਅਦੇ ਕੀਤੇ ਆ ਉਹ ਪੂਰੇ ਕੀਤੇ ਜਾਣ। ਦੱਸੋ ਇਹਦੇ ਚ ਕੀ ਹਰजा ਹੈ, ਇਹਦੇ ਚ ਕੀ ਹਾਨੀ ਆ ਜੇ ਮੰਗ ਪੱਤਰ ਲੈ ਲਿਆ ਜਾਂਦਾ? ਵਾਲੀ ਗੱਲ ਆ। ਹੁਣ ਦੇਖੋ, ਪੁਲਿਸ ਜੇ ਸਾਊ ਹੋਵੇ, ਇਹਨਾਂ ਨੂੰ ਕਹੇ ਕਿ ਭਾਈ ਅਗਾਂਹ ਤੁਹਾਨੂੰ ਅਸੀਂ ਨਹੀਂ ਜਾਣ ਦੇਣਾ, ਕਿਉਂਕਿ ਦੂਜੇ ਲੋਕ ਜਿਹੜੇ ਆਮ ਸ਼ਹਿਰੀ ਆ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਆ ਸਕਦੀ ਹੈ, ਤੁਸੀਂ ਇੱਥੇ ਟਿਕ ਜਾਓ, ਰਾਜ ਭਵਨ ਦਾ ਕੋਈ ਨੁਮਾਇੰਦਾ ਲਿਆ ਕੇ ਅਸੀਂ ਤੁਹਾਡਾ ਮੰਗ ਪੱਤਰ ਦਵਾ ਦਿੰਦੇ। ਇਹਦੇ ਚ ਕਿੱਡੀ ਕੁ ਗੱਲ ਸੀ? ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਹੁਣ ਪਿੰਡ ਦੇ ਮੁੰਡੇ ਕੁੜੀ ਨੇ ਕੀਤਾ ਇਸ਼ਕ ਤਾਂ ਨਹੀਂ, ਖੈਰ ਮੁਕਤਸਰ ਵਾਲੇ ਪਿੰਡ ਦਾ ਐਲਾਨ। ਦੇਖੋ, ਇਹ ਪਿੰਡ ਦਾ ਐਲਾਨ ਅੱਜ ਹੋਇਆ ਮੁਕਤਸਰ ਦੇ ਪਿੰਡ ਦੇ। ਇਹ ਖਬਰ ਜਿਹੜੀ ਆ ਉਹ ਪੰਜਾਬ ਦੇ ਮੇਰੇ ਖਿਆਲ ਦੇ ਨਾਲ ਹਰੇਕ ਅਖਬਾਰ ਤੇ ਹਰੇਕ ਪੋਰਟਲ ਦੇ ਵਿੱਚ ਆਈ ਪਈ ਆ। ਤਾਂ ਇਹ ਮੁਕਤਸਰ ਨੇੜਲਾ ਇੱਕ ਪਿੰਡ ਆ ਜਿੱਥੇ ਮਤਾ ਪਾਸ ਕੀਤਾ ਗਿਆ ਕਿ ਕੋਈ ਮੁੰਡਾ ਕੁੜੀ ਦੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਕੰਮ ਕਰਦੇ ਆ, ਮਤਲਬ ਕਿ ਬਾਹਰ ਜੋ ਮਰਜ਼ੀ ਕੀਤੀ ਜਾ। ਸ਼ਾਇਦ ਇਹਨਾਂ ਦੇ ਮਤਲਬ ਇਹੋ ਹੀ ਨਿਕਲਦੇ ਆ। ਕਹਿੰਦੇ ਆ ਕਿ ਪਿੰਡ ਵਾਲਿਆਂ ਨੇ ਇਹ ਜਿਹੜਾ ਗੁਰਦੁਆਰੇ 'ਚ ਇਕੱਠ ਕੀਤਾ ਸੀ, ਉਹ ਇਕੱਠ 'ਚ ਮਤਾ ਇਹ ਪਗਾਇਆ ਗਿਆ ਕਿ ਜੇ ਕੋਈ ਪਿੰਡ ਦੀ ਕੁੜੀ ਨਾਲ ਇਸ਼ਕ ਕਰੂਗਾ ਤਾਂ ਫਿਰ ਦੋਨਾਂ ਦੇ ਸਰੀਰ ਦੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖੁੱਲ੍ਹ। ਨਾਲ ਇਹ ਵੀ ਕਿਹਾ ਗਿਆ ਕਿ ਇਹਨਾਂ ਦਾ ਸੋਸ਼ਲੀ ਬਾਈਕਾਟ ਵੀ ਕੀਤਾ ਜਾਊ। ਇੱਥੋਂ ਤੱਕ ਕਿਹਾ ਗਿਆ ਕਿ ਪ੍ਰੇਮੀ ਜੋੜੇ ਤੇ ਉਹਨਾਂ ਦਾ ਸਾਥ ਦੇਣ ਵਾਲਾ ਦੋਵਾਂ ਦਾ ਸੰਪੂਰਨ ਤੌਰ ਤੇ ਬਾਈਕਾਟ, ਯਾਨੀ ਦੋਨਾਂ ਨੂੰ ਹੀ ਬਰਾਬਰ ਦੇ ਦੋਸ਼ੀ ਮੰਨਿਆ ਜਾਊਗਾ। ਤਾਂ ਇਹ ਸਿੱਧੇ ਤੌਰ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜਿਵੇਂ ਖਾਪ ਪੰਚਾਇਤਾਂ ਆਪਣਾ ਨਿਯਮ, ਆਪਣਾ ਕਾਇਦਾ ਥੋਪ ਦਿੰਦੀਆਂ, ਆਪਣੇ ਫਰਮਾਨ ਥੋਪ ਦਿੰਦੀਆਂ, ਓਦਾਂ ਹੀ ਇਹਨਾਂ ਨੇ ਕੀਤਾ। ਤਾਂ ਹੁਣ ਜਿਹੜੀ ਪਿੰਡ ਦੀ ਸਰਪੰਚ ਆ ਬੀਬੀ, ਉਹ ਤਾਂ ਕਹਿੰਦੀ ਦੇਖੋ ਜੀ, ਪੰਚਾਇਤ ਨੇ ਆਪਣੇ ਲੈਟਰ ਪੈਡ ਤੇ ਕੋਈ ਮਤਾ ਨਹੀਂ ਪਾਇਆ। ਇਹ ਅਸਲ ਦੇ ਵਿੱਚ ਗੁਰਦੁਆਰੇ ਦੇ ਅੰਦਰ ਇਕੱਠ ਹੋਇਆ ਸੀਗਾ ਤੇ ਲੋਕਾਂ ਨੇ ਆਪ ਹੀ ਫੈਸਲਾ ਕੀਤਾ ਵਾ। ਯਾਨੀ ਹੁਣ ਪੰਚਾਇਤ ਨਿਕਲ ਗਈ, ਕਿਉਂਕਿ ਪੰਚਾਇਤ ਨੇ ਬੁਰੀ ਤਰ੍ਹਾਂ ਫਸ ਜਾਣਾ ਸੀਗਾ। ਪੰਚਾਇਤ ਇੱਕ ਸੰਵਿਧਾਨਕ ਇਕਾਈ ਆ, ਸੰਵਿਧਾਨਕ ਬੋਡੀ ਆ, ਤਾਂ ਉਹਨਾਂ ਨੂੰ ਤਾਂ ਉਸੇ ਵੇਲੇ ਤਲਬ ਕਰ ਲੈਣਾ ਸੀ। ਅੱਗੇ ਹੁਸ਼ਿਆਰਪੁਰ ਦੇ ਵਿੱਚ ਇੱਕ ਵਾਰੀ ਇੱਕ ਪਿੰਡ 'ਚ ਇਸ ਤਰ੍ਹਾਂ ਹੋਇਆ ਸੀ, ਪੰਚਾਇਤ ਕਸੂਤੀ ਫਸ ਗਈ ਸੀ। ਨਾ ਤੁਸੀਂ ਕਿਸੇ ਦਾ ਸੋਸ਼ਲੀ ਬਾਈਕਾਟ ਕਰ ਸਕਦੇ ਹੋ, ਨਾ ਇਸ ਤਰ੍ਹਾਂ ਦਾ ਕੋਈ ਫਰਮਾਨ ਜਾਰੀ ਕਰ ਸਕਦੇ ਹੋ। ਤਾਂ ਪੰਚਾਇਤ ਤੇ ਹੁਣ ਨਿਕਲ ਗਈ ਆ। ਗੱਲ ਰਹਿ ਗਈ ਆ ਉਹ ਗੁਰਦੁਆਰਾ ਕਮੇਟੀ ਤੇ ਜਾਂ ਜਿਹੜਾ ਉੱਥੇ ਇਕੱਠ ਹੋਇਆ ਸੀਗਾ ਉਹਨਾਂ ਤੇ। ਹੁਣ ਦੇਖੋ ਉਹਨਾਂ ਦਾ ਕੀ ਬਣਦਾ। ਪਰ ਇਹ ਮਾਮਲਾ ਜਿਹੜਾ ਉਹ ਇਸ ਤਰ੍ਹਾਂ ਲੋਕਾਂ ਨੂੰ ਵੰਡ ਗਿਆ ਕਿ ਕੁਛ ਲੋਕ ਤੇ ਕਹਿੰਦੇ ਕਿ ਠੀਕ ਆ, ਕੁਛ ਲੋਕ ਕਹਿੰਦੇ ਕਿ ਨਹੀਂ, ਲੋਕਤੰਤਰ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਨਹੀਂ ਹੋ ਸਕਦਾ। ਇਸ ਤਰ੍ਹਾਂ ਤਾਲਿਬਾਨੀ ਫਰਮਾਨ ਜਿਹੜੇ ਉਹ ਲਾਗੂ ਨਹੀਂ ਕੀਤੇ ਜਾ ਸਕਦੇ। ਸੋ ਦੋ ਤਰ੍ਹਾਂ ਦੀ ਰਾਏ ਆਉਣ ਡਈ ਹੈ ਇਸ ਖਬਰ ਤੇ। ਪਰ ਇਸ ਖਬਰ ਦਾ ਇੱਕ ਪੱਖ ਇਹ ਵੀ ਆ ਕਿ ਜਿਹੜਾ ਪਿੰਡ ਨੇ ਫੈਸਲਾ ਕੀਤਾ, ਫੈਸਲਾ ਇਸ ਕਰਕੇ ਕੀਤਾ ਕਿਉਂਕਿ ਥੋੜੇ ਦਿਨ ਪਹਿਲਾਂ ਪਿੰਡ ਦਾ ਹੀ ਇੱਕ ਮੁੰਡਾ ਜਿਹੜਾ ਉਹ ਪਿੰਡ ਦੀ ਇੱਕ ਨੂੰਹ ਨੂੰ ਕੱਢ ਕੇ ਲੈ ਗਿਆ, ਜਿੱਥੋਂ ਇਹ ਰੌਲਾ ਪਿਆ, ਸਾਰਾ ਰਫੜ ਪਿਆ। ਖੈਰ, ਇਹ ਤਾਂ ਮੇਰੇ ਖਿਆਲ ਦੇ ਨਾਲ ਹੁਣ ਦੇਖੋ ਸਮੱਸਿਆ ਦਾ ਹੱਲ ਨਹੀਂ ਹੈ ਕਿ ਕੋਈ ਕੁਛ ਕਰਕੇ ਗਿਆ ਤੇ ਕੋਈ ਸਖਤ ਸਜ਼ਾਵਾਂ ਚੱਲੇ। ਸੋ ਜ਼ਰੂਰਤ ਇਸ ਗੱਲ ਦੀ ਆ ਕਿ ਆਪੋ ਆਪਣੇ ਘਰ ਸੰਭਾਲੇ ਜਾਣ, ਆਪੋ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਜਾਣ। ਇਸ ਤਰ੍ਹਾਂ ਪਹਿਰੇ ਲਾ ਕੇ, ਇਸ ਤਰ੍ਹਾਂ ਸਖਤਾਈਆਂ ਕਰਕੇ ਕੁਛ ਨਹੀਂ ਹੁੰਦਾ। ਜੇ ਰੇਪ ਦੇ ਮੁਲਜ਼ਮਾਂ ਨੂੰ ਫਾਂਸੀ ਦਾ ਡਰ ਨਹੀਂ ਹੈ ਤਾਂ ਫਿਰ ਇਹਦੇ ਇੱਕ ਡਰ ਜਿਹੜੇ ਆ ਕਿੱਦਾਂ ਕੀ ਰੋਕ ਲੈਣਗੇ ਕਿਸੇ ਨੂੰ। ਸੋ ਜ਼ਰੂਰਤ ਇਸੇ ਗੱਲ ਦੀ ਆ ਕਿ ਆਪ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਬਣਾਇਆ ਜਾਵੇ ਕਿ ਉਹ ਇਸ ਤਰ੍ਹਾਂ ਦੀਆਂ ਗਲਤੀਆਂ ਕਰਨ ਹੀ ਨਾ। ਜ਼ਰੂਰਤ ਇਸ ਗੱਲ ਦੀ ਕਿ ਜਾਗਰੂਕਤੀ ਜਿਹੜੀ ਆ ਉਹ ਕੀਤੀ ਜਾਵੇ, ਲੋਕਾਂ ਦੇ ਵਿੱਚ ਇਹ ਚਿੰਨ੍ਹ ਜਿਹੜੀ ਆ ਉਹ ਲਾਈ ਜਾਵੇ, ਪੈਦਾ ਕੀਤੀ ਜਾਵੇ ਕਿ ਆਪਣੇ ਬੱਚੇ ਨੂੰ ਅੱਛੀ ਪਰਵਰਿਸ਼, ਅੱਛੇ ਸੰਸਕਾਰ ਦਿੱਤੇ ਜਾਣ। ਖੈਰ ਜੋ ਵੀ ਆ, ਹੁਣ ਦੇਖਦੇ ਆ ਕਿ ਕੀ ਬਣਦਾ। ਪ੍ਰਸ਼ਾਸਨ ਨੇ ਕੀ ਲੈਂਦਾ ਨੋਟਿਸ, ਪਰ ਵਾਹਵਾ ਚਰਚਾ ਬਟੋਰੀ ਹੈ ਇਸ ਖਬਰ। ਜੀ।
ਜੀ ਅਗਲੀ ਮਿੰਟੂ ਜੀ ਜਾਂਦੇ ਗੱਲ ਕਰਦੇ ਹਾਂ। ਅੱਜ ਜਿਹੜੀ ਕਾਫੀ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਤੇ ਜਿਹੜੀ ਇੱਕ ਸੈਂਟਰਲ ਡਰਾਫਟ ਰਿਪੋਰਟ ਆ ਗਰਾਊਂਡ ਵਾਟਰ ਜਿਹੜੇ ਜ਼ਮੀਨੀ ਪਾਣੀ ਨੂੰ ਲੈ ਕੇ ਆ ਵੀ 300 ਮੀਟਰ ਤੇ ਪਹੁੰਚ ਗਿਆ ਤੇ ਕਹਿੰਦੇ ਅਗਲੇ 25 ਸਾਲਾਂ ਦੇ ਵਿੱਚ ਪੰਜਾਬ ਜਿਹੜਾ ਰੇਗਿਸਤਾਨ ਬਣਦੇ ਵੱਲ ਨੂੰ ਜਿਹੜਾ ਵੱਧ ਰਿਹਾ ਹੈ ਬੜੀ ਤੇਜ਼ ਰਫ਼ਤਾਰ ਦੇ ਨਾਲ। ਨਹੀਂ ਦੇਖੋ, ਇਹ ਨਾ ਕੇਂਦਰੀ ਭੂਜਲ ਰਿਪੋਰਟ ਦੀ ਇਹ ਗੱਲ ਕਰਦੇ ਤੁਸੀਂ, ਇਹ ਕੇਂਦਰੀ ਭੂਜਲ ਦੀ ਰਿਪੋਰਟ ਆ ਔਰ ਮੇਰੀ ਗੱਲ ਜਿਹੜੀ ਹੈ ਉਹ ਸਿੱਧੀ ਤੇ ਸਪਸ਼ਟ ਆ ਕਿ ਇਸ ਮਾਮਲੇ ਦੇ ਵਿੱਚ ਸਾਰੇ ਹੀ ਜ਼ਿੰਮੇਵਾਰ ਹੈ, ਸਾਰੇ ਦੋਸ਼ੀ ਆ, ਸਰਕਾਰ ਵੀ ਲੋਕ ਵੀ। ਹੁਣ ਜਿਹੜਾ ਸਾਡਾ ਕਿਸਾਨ ਹੈ ਜਾਂ ਅਸੀਂ ਲੋਕ ਆ, ਸਾਡਾ ਕਿਸਾਨ ਜਿਹੜਾ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਲਾਲਚ ਹੈ। ਲਾਲਚ ਇਉਂ ਆ ਕਿ ਇੱਕ ਕਿੱਲੇ ਚੋਂ ਵੱਧ ਤੋਂ ਵੱਧ ਉਤਪਾਦਨ ਕਰਨਾ, ਵੱਧ ਤੋਂ ਵੱਧ ਮਾਲ ਅਸਬਾਬ ਕਮਾਉਣਾ। ਅਸੀਂ ਲੋਕ ਆ ਚਾਹੇ ਵਾਹੀ ਨਹੀਂ ਕਰਦੇ, ਅਸੀਂ ਵੀ ਰੱਜ ਕੇ ਪਾਣੀ ਰੋੜਦੇ ਹਾਂ, ਰੱਜ ਕੇ ਪਾਣੀ ਦੀ ਵਰਤੋਂ ਕਰਦੇ ਹਾਂ। ਅਸੀਂ ਵੀ ਜ਼ਿੰਮੇਵਾਰ ਆ। ਫੈਕਟਰੀਆਂ ਆਪਣੇ ਪੱਧਰ ਤੇ ਪਾਣੀ ਉਹਨਾਂ ਦੀ ਕੰਜ਼ੰਪਸ਼ਨ ਜਿਹੜੀ ਆ ਕਾਗਜ਼ਾਂ 'ਚ ਹੋ ਰਿਹਾ, ਵਰਤ ਹੋ ਰਿਹਾ। ਫਿਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਸਾਡਾ ਜਿਹੜਾ ਦਰਿਆਈ ਪਾਣੀ ਜਿਹੜੀ ਸਭ ਤੋਂ ਵੱਡੀ ਮਾਰ ਹੈ ਜਿਹਦੀ ਗੱਲ ਨਹੀਂ ਕੋਈ ਕਰਦਾ ਕਿ ਸਾਡਾ 70% ਪਾਣੀ ਤੇ ਗਲਤ ਤਰੀਕੇ ਨਾਲ ਲੁੱਟਿਆ ਗਿਆ, ਗੈਰ ਸੰਵਿਧਾਨਕ ਤਰੀਕੇ ਨਾਲ ਡਾਕਾ ਪੈ ਗਿਆ, ਉਹਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ। ਜੋ ਨਹਿਰੀ ਪਾਣੀ ਹੋਊਗਾ ਤੇ ਅੱਜ ਦਾ ਜ਼ਮੀਨੀ ਪਾਣੀ ਉਹਨਾਂ ਬਚ ਜਾਊ। ਹੁਣ ਉਹ ਗੱਲ ਕੋਈ ਕਰਦਾ ਨਹੀਂ, ਉਸ ਗੱਲ ਕੀਤੀ ਤੇ ਸ਼ਾਇਦ ਹੁਣ ਕੁਝ ਹੋ ਵੀ ਨਹੀਂ ਸਕਣਾ। ਤਾਂ ਕਹਿਣ ਦਾ ਭਾਵ ਇਹੋ ਆ ਕਿ ਸਾਰੇ ਹੀ ਜ਼ਿੰਮੇਵਾਰ ਹੈ ਕਿਤੇ ਨਾ ਕਿਤੇ। ਹੁਣ ਰੌਲਾ ਇਹ ਆ ਕਿ ਜਾਂ ਤੇ ਪੰਜਾਬ ਨੂੰ ਬਚਾ ਲਓ ਜਾਂ ਚੁੱਪ ਕਰਕੇ ਜਿਹੜਾ 20-25 ਸਾਲ ਹੈਗਾ ਸੀਜ਼ਨ ਕੁੱਟ ਲਓ, ਉਸ ਤੋਂ ਬਾਅਦ ਚੁੱਪ ਕਰਕੇ ਰਾਜਸਥਾਨ ਦੇ ਵਾਂਗੂ ਇੱਥੇ ਬਹਿ ਜਾਓ, ਛੋਲੇ ਬਾਜਰਾ ਗਵਾਰਾ ਵੀ ਛੱਡਿਆ, ਉਹਨਾਂ ਕੋ ਖਾ ਲਿਆ, ਉਹਨਾਂ ਕੋ ਟਾਈਮ ਕੱਢ ਲਿਆ, ਆਪਦਾ ਖਜੂਰਾ ਲਾ ਲਿਓ, ਫਿਰ ਹੋਰ ਕੀ ਆ, ਸ਼ੇਖਾਂ ਵਾਲੀ ਫੀਲਿੰਗ ਲੈ ਲਿਓ। ਪੰਜਾਬ ਤੇ ਤੁਸੀਂ ਛੱਡਣਾ ਨਹੀਂ ਹੈ। ਸੋ ਇਹਦੇ ਵਿੱਚ ਜਾਂ ਤੇ ਤੁਹਾਨੂੰ ਸਖਤ ਫੈਸਲੇ ਲੈਣੇ ਪੈਣਗੇ। ਜਨਤਾ ਦੀ ਪ੍ਰਵਾਹ ਛੱਡ ਦਿਓ, ਫਿਰ ਵੋਟਾਂ ਦੀ ਪ੍ਰਵਾਹ ਛੱਡ ਦਿਓ ਇਹ ਖਿਆਲ ਕੇ ਕਦੇ ਸੱਤਾ ਜਾਓਗੇ ਜੇ ਪੰਜਾਬ ਬਚਾਉਣਾ, ਕਿਉਂਕਿ ਲੋਕਾਂ ਨੇ ਤੁਹਾਡੀ ਵਿਰੋਧਤਾ ਕਰਨੀ ਹੈ ਜੇ ਤੁਸੀਂ ਕਰੋਗੇ। ਜਾਂ ਫਿਰ ਇਹ ਆ ਕਿ ਲੋਕਾਂ ਨੂੰ ਇਸ ਪਾਸੇ ਲਿਆਓ ਕਿ ਜਿੱਦਾਂ ਝੋਨਾ, ਜੇ ਕੋਈ ਝੋਨਾ ਛੱਡਦਾ ਉਹਨੂੰ ਸਬਸਿਡਾਈਜ਼ ਕੀਤਾ ਜਾਵੇ, ਉਹਨੂੰ ਸਬਸਿਡੀ ਦਿੱਤੀ ਜਾਵੇ, ਜਾਂ ਬਦਲਵੀਂ ਫਸਲ ਹੈ ਜਿਹੜੀ ਉਹਦਾ ਪੈਸਾ ਧੇਲਾ ਜਿਹੜਾ ਉਹ ਮਿਥਿਆ ਜਾਵੇ ਕਿ ਲੈ ਭਾਈ ਆਹ ਫਸਲ ਬੀਜ, ਇਹਦਾ ਮੰਡੀਕਰਨ ਵੀ ਹੋਊ, ਤੈਨੂੰ ਕੋਈ ਡਿੱਕਾ ਨਹੀਂ ਹੈ ਔਰ ਤੇਰਾ ਭਾਅ ਜਿਹੜਾ ਵੱਜਵਾ ਹੋਊ। ਤਾਂ ਇਹਨਾਂ ਚੀਜ਼ਾਂ ਦੇ ਇਹੋ ਹੱਲ ਹੈ। ਰਾਜ ਕਰਨਵੀਰ ਸਿੰਘ ਜੀ, ਮੈਂ ਇਹਨਾਂ ਚੀਜ਼ਾਂ ਦਾ ਬੜਾ ਪਿੱਟਣਾ ਦੇਰ ਤੋਂ ਪਿੱਟਦਾ ਵਾਂ ਕਿ ਸੰਭਲ ਜਾਓ। ਸੋ ਮੈਂ ਨਾ 1992-93 ਚ ਇੱਕ ਲੇਖ ਪੜ੍ਹਿਆ ਸੀਗਾ, ਇੱਕ ਆਰਟੀਕਲ ਪੜ੍ਹਿਆ ਸੀਗਾ ਜਿਹੜਾ ਇੱਕ ਬਹੁਤ ਵੱਡੇ ਮੈਗਜ਼ੀਨ ਚ ਛਪਿਆ ਸੀ। ਉਦੋਂ ਮੈਂ ਇੰਨੀ ਸੂਝ-ਬੂਝ ਨਹੀਂ ਸੀ ਰੱਖਦਾ। ਉਹਦੇ ਵਿੱਚ ਰਾਈਟਰ ਨੇ ਇੱਕ ਚੀਜ਼ ਕਹੀ ਸੀ ਕਿ ਮੈਂ ਰਾਤੀ ਸੁਪਨੇ ਦੇ ਵਿੱਚ ਪੰਜਾਬ ਚ ਗਿਆ ਤੇ ਉੱਥੇ ਮੈਂ ਖਜੂਰਾਂ ਦਾ ਨਾਸ਼ਤਾ ਕੀਤਾ। ਮੈਂ ਅੱਜ ਉਸ ਆਰਟੀਕਲ ਨੂੰ ਪੜ੍ਹਦਾ ਤਾਂ ਮੈਂ ਉਸ ਲੇਖਕ ਜੀ ਦਾ ਨਾਂ ਭੁੱਲ ਗਿਆ, ਉਹਨੂੰ ਸਿਜਦਾ ਕਰਦਾ ਕਿ ਕਮਾਲ ਦੀ ਦੂਰਅੰਦੇਸ਼ਤਾ ਸੀਗੀ ਬੰਦੇ ਦੀ, ਜਿਹਨੇ 2.5-3 ਦਹਾਕੇ ਪਹਿਲਾਂ ਹੀ ਇਹ ਵੇਖ ਲਿਆ ਸੀਗਾ ਕਿ ਇੱਥੇ ਇੱਕ ਦਿਨ ਖਜੂਰਾਂ ਦਾ ਨਾਸ਼ਤਾ ਚੱਲਣਾ। ਸੋ ਇਹ ਤੇ ਹੁਣ ਕਹਿ ਲਈਏ ਕਿ ਅਭੀ ਨਹੀਂ ਤਾਂ ਕਭੀ ਨਹੀਂ ਵਾਲੀ ਖੇਡ ਹੈ। ਸਾਰਿਆਂ ਨੂੰ ਹੀਲਾ ਕਰਨਾ ਪਊ, ਵਸੀਲਾ ਕਰਨਾ ਪਊ, ਨਹੀਂ ਤੇ ਬੈਗ 'ਚ ਕੱਪੜੇ ਪਾ ਕੇ ਰੱਖੋ, ਕਿਸੇ ਹੋਰ ਪਾਸੇ ਤੁਰਨਾ। ਵਾਕਈ ਇਹ ਪੰਜਾਬ ਦੀ ਨਹੀਂ, ਮੈਂ ਕਹਿੰਦਾ ਵੀ ਚੌਂਸ਼ ਫੇਰੇ ਜਿਹੜੇ ਹਾਹਾਕਾਰ ਜਿਹੜੀ ਇਸ ਤਾਦਾਦ ਦੀ ਜਿਹੜੀ ਮਚੀ ਪਈ ਆ, ਇਹ ਜਿਹੜੀ ਐਸਟੈਬਲਿਸ਼ਮੈਂਟ ਆ, ਜਿਹੜੀ ਪਾਲਿਸੀ ਬਣਾਉਣ ਵਾਲੇ ਜਿਹੜੇ ਪੋਲੀਟੀਸ਼ੀਅਨ ਆ ਤੇ ਜਿਹੜੀ ਬਿਊਰੋਕਰੇਸੀ ਆ, ਉਹਨਾਂ ਨੇ ਰੱਜ ਕੇ ਜਿਹੜਾ ਇਸ ਨੂੰ ਲੁੱਟ ਲਿਆ ਆ। ਹਰ ਸਾਲ ਮਿੰਟੂ ਜੀ ਇਸ ਰਿਪੋਰਟ ਦੇ ਮੁਤਾਬਕ 51 ਸੈਂਟੀਮੀਟਰ ਜਿਹੜਾ ਪਾਣੀ ਹੈ, ਜ਼ਮੀਨੀ ਪਾਣੀ, ਉਹ ਥੱਲੇ ਨੂੰ ਜਾ ਰਿਹਾ ਹਰ ਸਾਲ 51 ਸੈਂਟੀਮੀਟਰ, ਕਈ ਥਾਵਾਂ ਤੇ ਹੋਰ ਵੀ ਜ਼ਿਆਦਾ ਹੋਣਾ। ਇਹਦੇ ਵਿੱਚ ਦੇਖੋ, ਹਾਂ ਬਿਲਕੁਲ, ਪਤਾ ਕੀ ਹੁੰਦਾ ਕਿ 2-3 ਜਿੱਦਾਂ ਪਰਤਾਂ ਨੇ, ਹਨਾ, 2-3 ਪਰਤਾਂ ਹੁੰਦੀਆਂ ਧਰਤੀ ਦੀਆਂ। ਜਿੱਦਾਂ ਲਾ ਲਓ ਇੱਕ ਪੱਤਣ 100 ਮੀਟਰ ਤੇ ਆ, ਇੱਕ 300 ਮੀਟਰ ਤੇ ਆ। ਹੁਣ ਤੁਸੀਂ 100 ਵਾਲਾ ਜਿਹੜਾ 100 ਮੀਟਰ ਵਾਲਾ ਪੱਤਨ ਆ, ਮੰਨ ਲਓ ਪਾਣੀ ਦਾ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ, ਮੈਨੂੰ ਅੰਗਰੇਜ਼ੀ ਬਹੁਤੀ ਨਹੀਂ ਆਉਂਦੀ, ਤਾਂ ਹੁਣ ਉਹ ਪੱਤਨ ਜਿਹੜਾ ਤੁਸੀਂ ਵਰਤ ਲਿਆ 100 ਮੀਟਰ ਵਾਲਾ, ਪਾ ਕੇ ਮੱਛੀ ਬੋਤਰਾਂ, ਫਿਰ ਤੁਸੀਂ 300 ਵਾਲਾ ਵਰਤ ਲਿਆ, ਤੇ 300 ਤੋਂ ਥੱਲੇ ਜਾਓਗੇ ਕਿੱਥੇ? ਮੱਕਿਓ ਪਰੇ ਤੋਂ ਜਾ ਰਿਹਾ ਨਾ। 100 ਮੀਟਰ ਵਾਲਾ ਜਿਹੜਾ ਪੱਤਨ ਆ ਉਹ ਤੁਸੀਂ ਵਰਤ ਲਿਆ ਮੰਨ ਲਓ 5 ਸਾਲ 'ਚ, 300 ਵਾਲਾ ਫਿਰ ਤੁਸੀਂ ਵਰਤ ਲਿਆ ਚਲੋ 15 ਸਾਲਾਂ 'ਚ, ਉਸ ਤੋਂ ਬਾਅਦ ਕਿੱਥੇ ਜਾਓਗੇ? ਸਮੁੰਦਰ ਵੀ ਹੈ ਨਹੀਂ ਤੁਹਾਡੇ ਨੇੜੇ ਜਿੱਥੋਂ ਕੁੱਜੇ ਭਰ ਕੇ ਤੇ ਉਹਨੂੰ ਉਬਾਲ ਕੇ ਪੀ ਲਓਗੇ, ਤੁਸੀਂ ਧਿਆਏ ਮਰਨਾ। ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ। ਔਰ ਸਭ ਤੋਂ ਵੱਡੀ ਗੱਲ ਆ ਕਿ ਦਰਿਆਈ ਪਾਣੀ ਘਟਦੇ ਪਏ ਆ, ਔਰ ਉੱਤੋਂ ਜਿਹੜੇ ਜ਼ਾਲਮ ਲੋਕ ਆ ਜਿਹੜੇ ਪੰਜਾਬ ਨੂੰ ਹਮੇਸ਼ਾ ਡਸਣਾ ਚਾਹੁੰਦੇ ਆ, ਉਹ ਸਕੀਮਾਂ ਹੋਰ ਘੜੀ ਬੈਠੇ ਆ।
ਜੀ ਜੀ ਲੋਕ ਤਾਂ ਪਕੌੜਿਆਂ ਤੇ ਇਦਾਂ ਡੁੱਲੀ ਜਾਂਦੇ, ਪਤਾ ਨਹੀਂ ਪਾਣੀ ਲਈ ਕਦੋਂ ਇਦਾਂ ਇਹ ਕਰਨਗੇ। ਇਹ ਉਦੋਂ ਪਾਣੀ ਦੇ ਇਹਨਾਂ ਲਈ ਪਕੌੜੇ ਮਾਇਨੇ ਰੱਖਦੇ, ਲੋੜੇ ਵੱਜਣ ਵਾਲੇ ਜਿਹੜੇ ਉਹਨਾਂ ਦਾ ਨਹੀਂ ਫਿਕਰ। ਵੇਖ ਲਓ ਇਹ ਹਾਲ ਆ। ਤੇ ਫਿਰ ਕਹਿੰਦੇ ਵੀ ਪੰਜਾਬ ਦੇ ਵਿੱਚ ਬਦਲ ਲਿਆਉਣਾ ਤੇ ਅਸੀਂ ਚੇਂਜ ਕਰ ਦੇਣਾ ਸਾਰਾ ਕੁਛ। ਜਦੋਂ ਪਕੌੜਿਆਂ ਤੇ ਇਦਾਂ ਡੋਲਣਾ ਫਿਰ ਰੱਬ ਹੀ ਰੱਖਾ ਇਹਨਾਂ ਦਾ, ਪਤਾ ਨਹੀਂ ਕੀ ਬਣੂਗਾ। ਬਹੁਤ ਬਹੁਤ ਮਿੰਟੂ ਜੀ ਧੰਨਵਾਦ, ਤੁਸੀਂ ਗੱਲਾਂ ਬਾਤਾਂ ਕੀਤੀਆਂ, ਖਬਰਾਂ ਤੇ ਸਾਂਝ ਪਾਈ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਛਕਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ।